तरीके का काम कॉल अटर्नी जे टेकियाना 415-909-0503। मनजीत सिंह कुलार, अवतार सिंह मंजिल क्लोविस, सतनाम सिंह, अमरजीत सिंह दसान, सनीपुरे वाल यूबर सिटी, लखमीर सिंह समरा टैक्सिस, गुरमेल सिंह बेकरसफील्ड, अमरजीत सिंह स्टॉकटन, हरनेक सिंह पावला रेंटन वाशिंगटन, H&M ऑयल ओंटारियो, हरजीत सिंह लैथरोप, रणजीत ते मनदीप कौशल दाना पानी इंडियन रेस्टोरेंट फ्रेजनो, गुरमेल सिंह बलवीर बासी एलग्रोव, करनैल सिंह रंधावा टरलॉक, गुरनेक सिंह बागड़ी फ्रेजनो, धर्म सिंह रविंदर बसरा बेकरसफील्ड, गरेवाल ट्रैवल सर्विसेज यूबर सिटी जिन्हों के कोलों तुसी टैक्स पेरोल वीज़ा OCI कार्ड पासपोर्ट दियां सर्विसेज लै सकते हो। कॉल 5307517605 ਤੇ D&V ट्रक ट्रेलर रिपेयर जिन्हों के कोलों तुसी हर एक तरीके के ट्रक ट्रेलर की रिपेयर करवा सकते हो। एंटीलोप और टुलैरी ਦੇ ਵਿੱਚ ਲੋਕੇਸ਼ਨਸ ਨੇ। ट्रक पार्किंग भी अवेलेबल है। एंटीलोप ਲਈ कॉल 9162252290, टुलैरी ਲਈ कॉल 5596162421। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਕੱਲ ਵੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਗਾਜ਼ਾ ਨੂੰ ਲੈ ਕੇ। ਗਾਜ਼ਾ ਦੇ ਵਿੱਚ ਜਿਸ ਤਰੀਕੇ ਦੇ ਨਾਲ 112 ਤੋਂ ਵੱਧ ਲੋਕਾਂ ਨੂੰ ਬੰਬਾਰਡਮੈਂਟ ਦੇ ਨਾਲ ਮਾਰਿਆ ਗਿਆ ਆ, ਜਿਹੜੇ ਕਿ ਉੱਥੇ ਹੈਲਪ ਲੈਣ ਦੇ ਲਈ ਲਾਈਨ ਦੇ ਵਿੱਚ ਖੜੇ ਸੀ। 280 ਤੋਂ ਵੱਧ ਲੋਕ ਜਿਹੜੇ ਫੱਟੜ ਹੋਏ ਆ, ਹੁਣ ਉਹਨਾਂ ਦੀਆਂ ਵੀਡੀਓਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਉਹਦੇ ਤੇ UN ਨੇ ਇਹ ਕਿਹਾ ਆ ਵੀ ਇਹ ਇਜ਼ਰਾਈਲ ਵਾਲੇ ਇੱਕ ਤਰ੍ਹਾਂ ਦੇ ਨਾਲ ਮੈਨ ਮੇਡ ਫੈਮੀਨ ਜਿਹੜਾ ਆ ਕ੍ਰੀਏਟ ਕਰਨ ਜਾ ਰਹੇ ਆ। ਸੋ ਉਹ ਕਹਿੰਦੇ ਪਈ ਭੁੱਖਮਰੀ ਇਹ ਬੰਦਿਆਂ ਦੇ ਦੁਆਰਾ ਕ੍ਰੀਏਟ ਕੀਤੀ ਜਾਊਗੀ। ਬਹੁਤ ਹੀ ਜਿਹੜਾ ਬੁਰਾ ਹਾਲ ਹੈਗਾ ਇਸ ਟਾਈਮ ਦੇ ਉੱਤੇ ਗਾਜ਼ਾ ਦੇ ਵਿੱਚ। ਹੁਣ ਤੱਕ ਜੋ ਉੱਥੇ ਦੀ ਹੈਲਥ ਜੀ ਮਿਨਿਸਟਰੀ ਆ, ਉਹਨਾਂ ਨੇ ਕਿਹਾ ਵੀ 30,200 ਤੋਂ ਵੱਧ ਲੋਕ ਅਕਤੂਬਰ 7 ਤੋਂ ਲੈ ਕੇ ਹੁਣ ਤੱਕ ਜੋ ਪਲਸਤੀਨੀਅਨ ਮੂਲ ਦੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਲਗਭਗ 2.2 ਮਿਲੀਅਨ ਪੋਪੂਲੇਸ਼ਨ ਜਿਹੜੀ ਸਾਰੀ ਦੀ ਸਾਰੀ ਗਾਜ਼ਾ ਦੀ ਹੈਗੀ ਆ, ਉਹਦੇ ਚੋਂ ਕਹਿੰਦੇ ਵੀ 1/4 ਜੋ ਆ ਚੌਥਾ ਹਿੱਸਾ 25% ਕੈਟਾਸਟ੍ਰੋਫਿਕ ਲੈਵਲ ਦੇ ਉੱਤੇ ਆ ਫੂਡ ਇਨਸਿਕਿਉਰਿਟੀ ਲਈ। ਸੋ ਉਹਨਾਂ ਦਾ ਇੰਨਾ ਬੁਰਾ ਹਾਲ ਹੈਗਾ ਆ। 1.17 ਮਿਲੀਅਨ ਪੈਲਸਤੀਨੀਅਨ ਐਮਰਜੈਂਸੀ ਲੈਵਲ ਤੇ ਆ, ਜੋ ਫੂਡ ਨਹੀਂ ਮਿਲ ਰਿਹਾ ਉਹਨਾਂ ਨੂੰ। 5 ਲੱਖ ਤੋਂ ਵੱਧ ਜੋ ਆ ਉਹ ਉੱਥੋਂ ਪਲਾਈਟ ਕਰ ਗਏ ਹੈਗੇ। ਸੋ ਪੂਰੀ ਦੀ ਪੂਰੀ ਜਿਹੜੀ ਪੋਪੂਲੇਸ਼ਨ ਆ, ਉਸ ਨੂੰ ਉੱਥੋਂ ਇੱਕ ਤਰੀਕੇ ਦੇ ਨਾਲ ਭਜਾ ਦਿੱਤਾ ਗਿਆ ਹੈਗਾ ਆ। ਜਾਰਡਨ ਵਾਲੇ ਕਹਿੰਦੇ ਆ ਵੀ ਅਸੀਂ ਕੁਛ ਜੋ ਫੂਡ ਜਿਹੜਾ ਹੈਗਾ ਆ ਉਹ 에ਅਰ ਡ੍ਰੌਪ ਕੀਤਾ ਆ ਜੀ ਗਾਜ਼ਾ ਦੇ ਵਿੱਚ। ਉਹਦੀਆਂ ਪਿਕਚਰਸ ਵੀ ਆਈਆਂ ਹੈਗੀਆਂ। ਹੂੰ C-130 ਦਾ ਜੋ ਜਾਰਡੇਨੀਅਨ ਮਿਲਟਰੀ ਪਲੇਨ ਹੈਗਾ, ਉਹਨਾਂ ਨੇ ਪੈਰਾਚੂਟ ਕਰਕੇ ਜੋ ਫੂਡ ਆ ਉਹ ਸਿਵਲੀਅਨਸ ਨੂੰ ਭੇਜੇ ਹੈਗੇ ਆ। ਸੋ ਪਰ ਜੋ ਏਡ ਹੈਗੀ ਆ UN ਵੱਲੋਂ ਵੀ ਜਾਂ ਹੋਰ ਹਿਊਮਨਟੇਰੀਅਨ ਏਡ ਆ, ਉਹ ਬੰਬਾਰਡਮੈਂਟ ਕਰਕੇ ਬੰਦ ਹੋ ਗਈ ਆ। 260 ਤੇ ਕਰੀਬ ਜੋ ਏਡ ਟਰੱਕਸ ਆ ਉਹ ਬਿਲਕੁਲ ਬਾਰਡਰ ਦੇ ਲਾਗੇ ਖੜੇ ਆ। ਡਰਦੇ ਇਸ ਕਰਕੇ ਨਹੀਂ ਅੱਗੇ ਜਾਂਦੇ ਵੀ ਫਿਰ ਜਿਹੜੇ ਇਜ਼ਰਾਈਲੀ ਆ ਉਹ ਬੰਬਾਰਡਮੈਂਟ ਨਾ ਕਰ ਦੇਣ। ਜੀ ਬਿਲਕੁਲ ਹਾਲਾਤ ਖਾਸੇ ਮਾੜੇ ਉੱਥੇ ਬਣੇ ਪਏ ਆ। ਦੇਖੋ ਰਾਸ਼ਨ ਲੈਣ ਆਏ ਲੋਕਾਂ ਦੇ ਉੱਤੇ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਬੰਬਾਰਡਮੈਂਟ ਕਰਕੇ ਜਿਹੜਾ ਉਹ ਮਾਰ ਦਿੱਤਾ ਗਿਆ। ਹੁਣ ਤੱਕ ਘੱਟੋ ਘੱਟ ਜਿੱਦਾਂ ਦੱਸਿਆ ਵੀ 117 ਦੀ ਮਰਨ ਦੀ ਜਿਹੜੀ ਖਦਸ਼ਾ ਹੈ ਪ੍ਰਗਟਾਇਆ। UN ਦੇ ਜਿਹੜੇ ਸਕੱਤਰ ਗੁਟਰਸ ਆ, ਉਹਨਾਂ ਨੇ ਇਸ ਪੂਰੇ ਇੰਸੀਡੈਂਟ ਦੀ, ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਆ। ਕਹਿੰਦੇ ਵੀ ਇਹ ਡੈਸਪਰੇਟ ਸਿਵਲੀਅਨ ਸੀਗੇ, ਇਹ ਮਦਦ ਦੇ ਲਈ ਮੋਹਰੇ ਆ ਰਹੇ ਸੀਗੇ ਤੇ ਪਰ ਉਹਨਾਂ ਦੇ ਉੱਤੇ ਸਾਰਾ ਕੁਝ ਹੋਇਆ। ਤੇ ਕਹਿੰਦੇ ਵੀ ਹੁਣ ਸਗੋਂ ਹੋਰ ਵੀ ਜ਼ਿਆਦਾ ਮਦਦ ਦੀ ਇੱਥੇ ਜ਼ਰੂਰਤ ਜਿਹੜੀ ਉਹ ਹੈਗੀ ਆ। ਚਾਹੇ ਜਿੱਦਾਂ ਤੁਸੀਂ ਦੱਸਿਆ ਵੀ ਜਾਰਡਨ ਵਾਲਿਆਂ ਨੇ ਘੱਲਿਆ ਆ, ਪਰ ਕੋਈ ਬਹੁਤੀ ਜਿਹੜੀ ਹਰਜੋਤ ਸਿੰਘ ਦੀ ਮਦਦ ਆ ਓਵਰਆਲ ਨਹੀਂ ਮਿਲ ਰਹੀ ਹੈਗੀ। ਉੱਥੋਂ ਕੋਈ ਜ਼ਿਆਦਾ ਦੂਰ ਨਹੀਂ ਸੀਗਾ ਜਿੱਥੇ ਲੌਰੀਜ਼ ਜਾਣੀ ਕਿ ਜਿੱਥੇ ਟਰੱਕ ਪਹੁੰਚੇ ਸੀਗੇ ਸਮਾਨ ਦੇਣ ਦੇ ਲਈ, ਤੇ ਉਹਦੇ ਇਰਦ ਗਿਰਦ ਲੋਕ ਸੀਗੇ ਜਿੱਥੇ ਇਜ਼ਰਾਈਲੀ ਟਰੂਪਸ ਦੇ ਦੁਆਰਾ ਇਹ ਸਾਰੇ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ। ਇਜ਼ਰਾਈਲੀ ਮਿਲਟਰੀ ਨੇ ਕਹਿੰਦੇ ਵੀ ਉਹ ਵੀਡੀਓ ਰਿਲੀਜ਼ ਕੀਤੀ ਹੈ ਜਿੱਥੇ ਸੈਂਕੜੇ ਹੀ ਪੈਲਸਤੀਨੀਅਨ ਉਹਨਾਂ ਟਰੱਕਾਂ ਨੂੰ ਕਰਾਊਡ ਜਿਹੜਾ ਉਹ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲ। ਹੁਣ ਜਦੋਂ ਬੰਦਾ ਕੋਈ ਭੁੱਖ ਨਾ ਮਰ ਰਿਹਾ ਹੋਵੇ ਤਾਂ ਉਹਨੇ ਤਾਂ ਫਿਰ ਰਾਸ਼ਨ ਵੱਲ ਨੂੰ ਭੱਜਣਾ ਹੀ
ਭੱਜਣਾ ਹੁੰਦਾ ਆ। ਸੋ ਇਹ ਹਾਲਾਤ ਜਿਹੜੇ ਆ ਇਸ ਟਾਈਮ ਉੱਥੇ ਬਣ ਚੁੱਕੇ ਆ। 7 ਅਕਤੂਬਰ ਤੋਂ ਬਾਅਦ ਦੇ ਵਿੱਚ ਇਹ ਹਾਲਾਤ ਆਲਰੇਡੀ ਉੱਥੇ ਹੋ ਚੁੱਕੇ ਆ ਹਰਜੋਤ ਸਿੰਘ ਜੀ, ਤੇ ਪਤਾ ਨਹੀਂ ਕੋਈ ਜਲਦੀ ਇਸ ਦਾ ਨਿਤਾਰਾ ਹੋਊਗਾ ਜਾਂ ਨਹੀਂ ਹੋਊਗਾ, ਪਰ ਲੋਕਾਂ ਦੇ ਲਈ ਉੱਥੇ ਰਹਿਣਾ ਕਾਫੀ ਨਾਮੁਮਕਿਨ ਵਰਗੇ ਹਾਲਾਤ ਬਣੇ ਪਏ ਆ। 30,000 ਤੋਂ ਵੱਧ ਤਾਂ ਉੱਦਾਂ ਹੀ ਮਰ ਗਏ। ਅਜੇ ਕਈਆਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਆ ਭੁੱਖਮਰੀ ਦੇ ਨਾਲ ਤੇ ਬਿਮਾਰੀ ਦੇ ਨਾਲ ਜਿਹੜਾ ਆ ਉਹ ਮਰ ਜਾਣਾ। ਫੈਮੀਨ ਕਹਿੰਦੇ ਆ ਵੀ UN ਲਗਾਤਾਰ ਵਾਰਨ ਕਰ ਰਿਹਾ ਆ ਵੀ ਇਸ ਇਲਾਕੇ ਦੇ ਵਿੱਚ ਫੈਮਿਨ ਬਹੁਤ ਹੀ ਜਲਦ ਆ ਰਹੀ ਆ। ਨਾ ਉੱਥੇ ਸਾਫ਼ ਪਾਣੀ ਆ ਪੀਣ ਨੂੰ, ਤੇ ਬਹੁਤ ਹੀ ਘੱਟ ਰਾਸ਼ਨ ਆ ਖਾਣ ਨੂੰ। 3 ਲੱਖ ਤੋਂ ਵੱਧ ਲੋਕ ਉਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਇਸ ਤਰੀਕੇ ਦੇ ਨਾਲ ਫਸੇ ਪਏ ਨੇ। CNN ਦੇ ਮੁਤਾਬਕ ਟਰਕੀ ਦੇ ਪ੍ਰੈਜ਼ੀਡੈਂਟ ਐਰਦੋਗਨ ਉਹਨਾਂ ਨੇ ਇਹ ਕਿਹਾ ਹੈ ਕਿ ਇਜ਼ਰਾਈਲ ਦੀ ਜੋ ਮਿਲਟਰੀ ਆ ਉਹ ਗਾਜ਼ਾ ਦੇ ਵਿੱਚ ਜੈਨੋਸਾਈਡ ਕਰ ਰਹੀ ਹੈਗੀ ਆ। ਕਹਿੰਦੇ ਇਹ ਜੰਗ ਨਹੀਂ ਹੈਗੀ, ਵਾਰ ਨਹੀਂ ਹੈਗੀ, ਇਹ ਜੈਨੋਸਾਈਡ ਆ। ਵਾਰ ਦੇ ਵੀ ਕੁਝ ਰੂਲ ਹੁੰਦੇ ਆ ਜਿਹਦੇ ਵਿੱਚ ਜੋ ਮਾਵਾਂ ਆਪਣੇ ਬੱਚਿਆਂ ਨੂੰ ਆਪਣੀਆਂ ਬਾਹਾਂ 'ਚ ਫੜ ਕੇ ਬੈਠੀਆਂ ਹੁੰਦੀਆਂ ਆ, ਉਹਨਾਂ ਦੇ ਉੱਤੇ ਵਾਰ ਨਹੀਂ ਕੀਤੇ ਜਾਂਦੇ। ਪਰ ਕਹਿੰਦੇ ਵੀ 60% ਤੋਂ ਵੱਧ ਲੇਡੀਜ਼ ਤੇ ਬੱਚਿਆਂ ਦਾ ਕਤਲੇਆਮ ਇਹ ਇੱਕ ਜੈਨੋਸਾਈਡ ਆ। ਯੂਰਪੀਅਨ ਯੂਨੀਅਨ ਨੇ $54 ਮਿਲੀਅਨ UN ਏਜੰਸੀ ਨੂੰ ਦੇਣ ਨੂੰ ਕਿਹਾ ਆ, ਜੋ ਪੈਲਸਤੀਨੀਅਨ ਰਿਫਿਊਜੀਜ਼ ਦੀ ਹੈਲਪ ਕਰ ਰਹੀ ਹੈਗੀ ਆ। ਜਰਮਨ ਨੇ ਵੀ ਅੱਜ ਜੋ ਜਰਮਨ ਦੇ ਫੋਰਨ ਮਿਨਿਸਟਰ ਹੈਗੇ ਆ ਐਨਾਲੀਨਾ ਬਾਇਰਬੋਕ ਕਰਕੇ, ਉਹਨਾਂ ਨੇ ਇਹ ਕਿਹਾ ਵੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਫੂਡ ਏਡ ਸਾਈਟ ਟ੍ਰੈਜਡੀ ਦੀ, ਜਿੱਥੇ ਫੂਡ ਦੇ ਉੱਤੇ ਲੋਕ ਇਕੱਠੇ ਹੋਏ ਸੀ ਲੈਣ ਦੇ ਲਈ, ਤੇ ਜਿੱਥੇ ਬੰਬਾਰਡਮੈਂਟ ਕਰਕੇ 112 ਲੋਕਾਂ ਨੂੰ ਮਾਰ ਦਿੱਤਾ ਗਿਆ ਆ। ਫਰਾਂਸ ਵਾਲਿਆਂ ਨੇ ਵੀ ਇਹ ਕਿਹਾ ਵੀ UN ਦੀ ਜਿਹੜੀ ਕਾਲ ਆ ਇੰਡੀਪੈਂਡੈਂਟ ਇਨਕੁਆਇਰੀ ਦੀ ਫੂਡ ਏਡ ਸਾਈਟ ਦੇ ਜੋ ਟ੍ਰੈਜਡੀ ਹੋਈ ਆ ਜਿੱਥੇ ਇਹ ਲੋਕਾਂ ਨੂੰ ਬੰਬ ਮਾਰ ਕੇ ਮਾਰਿਆ ਗਿਆ, ਉਹਦੀ ਪੂਰੀ ਜੋ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਉਹ ਮੁਲਕ ਜੋ ਇਜ਼ਰਾਈਲ ਦਾ ਸਾਥ ਦੇ ਰਹੇ ਸੀ, ਅਲਟੀਮੇਟਲੀ ਉਹ ਵੀ ਹੁਣ ਕਹਿ ਰਹੇ ਆ ਵੀ ਇਹ ਤਾਂ ਬਹੁਤ ਧੱਕਾ ਹੈਗਾ ਆ। ਉਸ ਤੋਂ ਬਿਨਾਂ ਹੁਣ ਤੱਕ 100 ਤੋਂ ਵੱਧ ਜਿਹੜੇ ਜਰਨਲਿਸਟ ਆ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਇੱਕ ਬਹੁਤ ਹੀ ਮਸ਼ਹੂਰ ਪੈਲਸਤੀਨੀਅਨ ਫੋਟੋਗ੍ਰਾਫਰ ਆ ਮੁਤਾਜ਼ ਅਜ਼ੈਜ਼ਾ ਕਰਕੇ, ਜੋ ਪਿਛਲੇ 108 ਦਿਨਾਂ ਤੋਂ ਲਗਾਤਾਰ ਪੂਰੀ ਦੁਨੀਆ ਨੂੰ ਫੋਟੋਆਂ ਭੇਜ ਕੇ ਜਿਹੜਾ ਆ ਉੱਥੇ ਜੋ ਕੁਝ ਵਾਪਰ ਰਿਹਾ ਸੀ ਉਹ ਦੱਸ ਰਿਹਾ ਸੀ। ਉਹ ਕਹਿੰਦਾ ਵੀ ਮੇਰੇ ਵੀ ਹੁਣ ਹੱਥ ਖੜੇ ਆ ਵੀ ਮੈਂ ਇੱਥੋਂ ਹੁਣ ਵਾਪਸ ਜਿਹੜਾ ਪੈਲਸਤੀਨ ਤੋਂ ਹੋਰ ਬਾਹਰ ਜਾ ਰਿਹਾ ਹੈਗਾ। ਜੀ ਬਿਲਕੁਲ, ਹਾਲਾਤ ਜਿੱਦਾਂ ਦੱਸਿਆ ਵੀ ਮਾੜੇ ਆ। ਅਗਲੀ ਗੱਲ ਰਸ਼ੀਆ ਦਾ ਰੁਖ ਕਰਦੇ ਜਾਈਏ। ਰਸ਼ੀਆ ਦੇ ਪੁਤਿਨ ਦੇ ਵਿਰੋਧ ਦੇ ਵਿੱਚ ਰਿਹਾ ਅਲੈਕਸੀ ਨਵਲੈਨੀ, ਉਸ ਦੀ ਪਤਾ ਹੈ ਵੀ ਮੌਤ ਹੋਈ ਸੀ। ਇਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਵੀ ਪੁਤਿਨ ਦੇ ਦੁਆਰਾ ਹੀ ਉਸ ਨੂੰ ਮਰਵਾਇਆ ਗਿਆ, ਕਿਉਂਕਿ ਕਿਤੇ ਨਾ ਕਿਤੇ ਉਹ ਇਸ ਨੂੰ ਟੱਕਰ ਦਿੰਦਾ ਸੀ। ਪੁਤਿਨ ਨੇ ਕੋਈ ਵੀ ਆਪਣਾ ਵਿਰੋਧੀ ਜਿਹੜਾ ਆ ਉਹ ਰਹਿਣ ਨਹੀਂ ਦਿੱਤਾ, ਜਾਂ ਉਹਨੂੰ ਉੱਥੋਂ ਦੜਾਤਾ ਤੇ ਜਾਂ ਉਸ ਨੂੰ ਉੱਥੋਂ ਮਾਰ ਦਿੱਤਾ। ਅੱਜ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਸ ਦੀ ਜਿਹੜੀ ਸਰੀਰ ਆ ਦੇਹ ਆ ਉਸ ਨੂੰ ਦਫਨਾਉਣ ਦੇ ਲਈ ਲੋਕ ਪਹੁੰਚੇ। ਮਾਸਕੋ ਦੇ ਵਿੱਚ ਉਸ ਦਾ ਫਿਊਨਰਲ ਰੱਖਿਆ ਗਿਆ ਹੈਗਾ ਆ। ਉਹਨਾਂ ਨੇ ਜਿਹੜੇ ਕਹਿੰਦੇ ਵੀ ਲੋਕ ਉੱਥੇ ਪਹੁੰਚੇ, ਉੱਥੇ ਕਈਆਂ ਨੇ ਨਾਅਰੇ ਲਾਏ ਨੋ ਟੂ ਵਾਰ ਤੇ ਰਸ਼ੀਆ ਵਿਲ ਬੀ ਫ੍ਰੀ, ਤੇ ਜਿੱਦਾਂ ਜਿੱਦਾਂ ਇਸ ਨੂੰ ਦਫਨਾਉਣ ਦੇ ਲਈ ਕਹਿੰਦੇ ਉਹ ਉੱਥੇ ਅੱਗੇ ਵੱਧ ਰਹੇ ਸੀਗੇ। ਓਪੋਜੀਸ਼ਨ ਲੀਡਰ ਦੇ ਤੌਰ ਦੇ ਉੱਤੇ ਉਸ ਨੂੰ ਉੱਥੇ ਦੇਖਿਆ ਜਾਂਦਾ ਰਿਹਾ ਆ। ਕਹਿੰਦੇ ਵੀ ਬੜੀ ਹੀ ਰਸ਼ੀਅਨ ਅਥਾਰਟੀਜ਼ ਦੀ ਟਾਈਟ ਮੋਨੀਟਰਿੰਗ ਦੇ ਵਿੱਚ, ਨਿਗਰਾਨੀ ਦੇ ਵਿੱਚ ਇਹ ਸਰਵਿਸ ਜਿਹੜੀ ਆ ਉਹ ਹੋਈ। ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਮੈਮੋਰੀਅਲ ਰੱਖੇ ਗਏ ਸੀ, ਇਸ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਲੋਕਾਂ ਦੇ ਵਿੱਚੋਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀਗਾ। ਪੁਲਿਸ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਸੀਗੀ। ਫਿਊਨਰਲ ਸਰਵਿਸ ਕਹਿੰਦੇ ਵੀ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਦੁਪਹਿਰ 2 ਵਜੇ ਵਾਪਰੀ ਹੈਗੀ ਆ। ਸੋ ਇਹ ਸਾਰਾ ਕੁਝ ਜਿਹੜਾ ਆ ਉੱਥੇ ਵਾਪਰਿਆ ਆ। ਸੋ ਨਵਲੈਨੀ ਦਾ ਨਾਮ ਕਹਿੰਦੇ ਆ ਵੀ ਲੋਕਾਂ ਨੇ ਉੱਥੇ ਕਾਫੀ ਜ਼ਿਆਦਾ ਉਸ ਦੇ ਜਿਹੜੇ ਨਾਅਰੇ ਆ ਉਹ ਲਗਾਏ ਹੈਗੇ ਆ। ਜਦ ਇਸ ਦੀ ਇੱਕ ਆਰਟਿਕ ਪ੍ਰਿਜ਼ਨ ਦੇ ਵਿੱਚ ਮੌਤ ਹੋਈ ਸੀ, ਇਹਦੀ ਮਾਂ ਨੂੰ, ਇਹਦੇ ਘਰਦਿਆਂ ਨੂੰ ਇਸ ਦੀ ਲਾਸ਼ ਵੀ ਜਿਹੜੀ ਉਹ ਨਹੀਂ ਦਿੱਤੀ ਗਈ ਸੀ। ਦੁਨੀਆ ਭਰ ਦੇ ਵਿੱਚ ਵਿਰੋਧ ਹੋਣ ਤੋਂ ਬਾਅਦ ਚ ਇਵੈਂਚੁਅਲੀ ਉਸ ਦੀ ਲਾਸ਼ ਉਹਦੇ ਪਰਿਵਾਰ ਨੂੰ ਦਿੱਤੀ ਗਈ ਆ। ਰੂਸ ਵਾਲੇ, ਕ੍ਰੈਮਲਿਨ ਵਾਲੇ ਕਹਿ ਰਹੇ ਆ ਵੀ ਸਾਡਾ ਕੋਈ ਇਸ ਦੀ ਮੌਤ ਦੇ ਵਿੱਚ ਹੱਥ ਨਹੀਂ ਹੈਗਾ, ਪਰ ਇਹ ਜ਼ਿਕਰਯੋਗ ਗੱਲ ਆ ਵੀ ਜਦ ਇਸ ਨੂੰ ਪਹਿਲਾਂ ਵੀ ਫੜਿਆ ਗਿਆ ਸੀਗਾ ਤਾਂ ਇੱਕ ਨਰਵ ਏਜੰਟ ਜ਼ਹਿਰ ਦੇ ਕੇ ਇਸ ਨੂੰ ਮਾਰਨ ਦੀ KGB ਦੇ ਦੁਆਰਾ ਕੋਸ਼ਿਸ਼ ਕੀਤੀ ਗਈ ਸੀਗੀ। ਸੋ ਇਹ ਸਾਰਾ ਕੁਛ ਇਸ ਟਾਈਮ ਵਾਪਰ ਰਿਹਾ ਆ। ਕਹਿੰਦੇ ਵੀ
ਜਿਹੜੀ ਲਾਈਵ ਸਟ੍ਰੀਮ ਵੀ ਚੱਲ ਰਹੀ ਸੀ। ਤਕਰੀਬਨ 3 ਕੁ ਲੱਖ ਬੰਦੇ ਉਸ ਸਟ੍ਰੀਮ ਨੂੰ ਲਗਾਤਾਰ ਜਿਹੜੇ ਆ ਉਹ ਦੇਖ ਰਹੇ ਸੀ। YouTube ਨੇ ਵੀ ਇਸ ਦੀ ਕਵਰੇਜ ਜਿਹੜੀ ਆ ਉਹ ਦਿਖਾਈ ਆ। ਉੱਥੇ ਦੇ ਕੋਈ ਇੰਡੀਪੈਂਡੈਂਟ ਟੀਵੀ ਰੇਨ ਕਰਕੇ ਆ 1.5 ਲੱਖ ਬੰਦਾ ਉੱਥੇ ਵੀ ਉਸ ਨੂੰ ਵਾਚ ਕਰ ਰਿਹਾ ਸੀਗਾ। ਸੋ ਜਿਹੜੇ ਕੋਈ ਇਸ ਟਾਈਮ ਸੋਚ ਰਹੇ ਆ ਪੁਤਿਨ ਦੇ ਉਲਟ ਇਲੈਕਸ਼ਨ ਲੜਨ ਦੇ ਲਈ ਐਂਟੀ ਵਾਰ ਪਲੇਟਫਾਰਮ ਦੇ ਉੱਤੇ, ਉਹ ਵੀ ਜਿਹੜੇ ਕੁਛ ਆਪੋਜੀਸ਼ਨ ਪੋਲੀਟੀਸ਼ੀਅਨ ਜਿਨ੍ਹਾਂ 'ਚ ਬੋਰਿਸ ਨਾਦੇਜ਼ਿਡਨ ਤੇ ਐਵਗਨੀ ਰੋਇਜ਼ਮਨ ਇਹ ਵੀ ਜਿਹੜੇ ਕਹਿੰਦੇ ਸ਼ਾਮਲ ਹੋਏ ਸੀਗੇ। US ਦਾ ਜਿਹੜਾ ਅੰਬੈਸਡਰ ਆ ਰਸ਼ੀਆ ਨੂੰ ਲਾਇਨ ਐਮ ਟ੍ਰੇਸੀ ਉਹ ਵੀ ਕਹਿੰਦੇ ਚਰਚ ਦੇ ਬਾਹਰ ਦੇਖੇ ਗਏ ਸੀਗੇ ਇਸ ਨੂੰ ਸ਼ਰਧਾਂਜਲੀ ਭੇਟ ਆਉਣ ਕਰਨ ਦੇ ਲਈ। ਕਈ ਲੋਕਾਂ ਨੇ 1800 2000 ਮੀਲ ਦਾ ਸਫ਼ਰ ਤੈਅ ਕਰਕੇ ਇਸ ਦੇ ਅਖੀਰਲੇ ਫਿਊਨਰਲ ਦੇ ਵਿੱਚ ਸ਼ਮੂਲੀਅਤ ਵੀ ਕੀਤੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਉੱਤੇ ਜੋ ਲਾਸੂਟ ਚੱਲ ਰਹੇ ਹੈਗੇ ਆ, ਜੱਜਮੈਂਟਸ ਨਵੀਆਂ ਆ ਰਹੀਆਂ ਆ, ਉਹਦੇ ਮੁਤਾਬਕ ਜੋ 450 ਮਿਲੀਅਨ ਦੀ ਜੱਜਮੈਂਟ ਸਿਵਲ ਫਰਾਡ ਕੇਸ ਦੇ ਸੰਬੰਧ ਦੇ ਵਿੱਚ ਨਿਊਯਾਰਕ ਕੋਰਟ ਆਫ ਅਪੀਲਸ ਦੇ ਜੱਜ ਨੇ ਇਹ ਕਿਹਾ ਹੈ ਵੀ ਨਹੀਂ, ਮੈਂ ਇਹ ਜੋ ਆ ਇਸ ਨੂੰ ਦੁਬਾਰਾ ਓਪਨ ਨਹੀਂ ਕਰਨਾ ਹੈਗਾ। ਸੋ ਕਿਸ ਤਰ੍ਹਾਂ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ $500 ਬਿਲੀਅਨ ਦੇ ਕਰੀਬ ਜੋ ਉਹਨਾਂ ਦੇ ਅਗੇਂਸਟ ਜੱਜਮੈਂਟਸ ਆ, ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੈਸੇ ਕਿਸ ਤਰ੍ਹਾਂ ਉਹ ਅਰੇਜ਼ ਕਰ ਸਕਦੇ ਹੈਗੇ ਆ, ਇਹ ਇੱਕ ਬਹੁਤ ਵੱਡਾ ਜਿਹੜਾ ਕੁਐਸਚਨ ਹੈਗਾ। ਹਾਲਾਂਕਿ ਉਹਨਾਂ ਦੀਆਂ ਕਹਿੰਦੇ ਕਾਫੀ ਜਿਹੜੀਆਂ ਬ੍ਰਾਂਡ ਨੇਮਸ ਚੀਜ਼ਾਂ ਹੈਗੀਆਂ, ਕੋਈ ਇੱਕ ਗੋਲਡ ਸਨਿੱਕਰ ਤੱਕ ਜੋ $399 ਦੇ ਵਿਕਦੇ ਹੈਗੇ ਆ। ਹੋਰ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਦੇ ਹੋਟਲ, ਹੋਰ ਕਿੰਨਾ ਕੁਛ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ। ਪਰ 91 ਦੇ ਕਰੀਬ ਫੈਲਨੀ ਚਾਰਜਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਉੱਤੇ ਇਸ ਟਾਈਮ ਦੇ ਉੱਤੇ ਲਾਏ ਗਏ ਹੈਗੇ ਆ ਤੇ 450 ਮਿਲੀਅਨ ਦੇ ਕਰੀਬ ਜੱਜਮੈਂਟ ਆ। ਸੋ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਜੋ ਪੈਸੇ ਆ ਉਹ ਇਕੱਠੇ ਕਰਨੇ ਪੈਣੇ ਆ ਤੇ ਉੱਤੋਂ ਜਿਹੜੀ ਇਲੈਕਸ਼ਨ ਵੀ ਹੈਗੀ ਆ। ਸੋ ਕਾਫੀ ਜਿਹੜਾ ਟਫ ਜਿਹੜਾ ਕੰਮ ਲੱਗਦਾ ਹੈਗਾ ਆ। ਤੇ ਇਹ ਵੀ ਦੱਸਿਆ ਜਾ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਇੱਕ ਕੋਰਟ ਦੇ ਵਿੱਚ ਜੋ ਆਪਣਾ ਬੌਂਡ ਆ ਉਹ $100 ਮਿਲੀਅਨ ਦਾ ਉਹ ਵੀ ਪੋਸਟ ਕਰਨ ਦੀ ਗੱਲ ਕੀਤੀ ਹੈਗੀ ਆ, ਪਰ ਜੱਜ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਸੀ। ਹਾਂ, ਕਹਿੰਦੇ ਵੀ 450 ਦੀ ਥਾਂ ਤੇ 100 ਮਿਲੀਅਨ ਦੇ ਦਿੰਦੇ। ਹੁਣ ਇਹ ਕਹਿੰਦੇ ਵੀ ਮੈਂ ਬਿਲੀਅਨਰ ਆ, ਪਰ ਕਹਿੰਦੇ ਪੈਸੇ ਮੇਰੇ ਕੋਲ ਹੈਗੇ ਨਹੀਂ ਆ। ਹੁਣ ਇਹ ਵੀ ਚੰਗਾ ਰੌਲਾ ਪਿਆ ਆ। ਪਰ ਪ੍ਰੈਜ਼ੀਡੈਂਟ ਜਿਹੜੇ ਨੇ ਟਰੰਪ ਹੋਣੀ, ਇਹ ਅਕਸਰ ਆਪਣੀਆਂ ਬਹੁਤ ਸਾਰੀਆਂ ਲੀਗਲ ਬੈਲਟਸ ਲੋਕਾਂ ਤੋਂ ਡੋਨੇਸ਼ਨ ਇਕੱਠੀਆਂ ਕਰ ਕਰਕੇ ਲਗਾਤਾਰ ਉਹਨਾਂ ਨੂੰ ਫਾਈਟ ਕਰ ਰਹੇ ਆ। ਲੋਕ ਵੀ ਕਈ ਭੋਲੇ ਭਾਲੇ ਉਹਨਾਂ ਦੀਆਂ ਇੱਦਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਵੀ ਹਾਂ, ਤੁਹਾਨੂੰ ਇਲੈਕਸ਼ਨ ਦੇ ਲਈ ਕਰਨਾ ਹੋਰ ਗੱਲ ਆ, ਪਰ ਲੀਗਲ ਬੈਟਲ ਦੇ ਲਈ ਕਰਨਾ ਹੋਰ ਆ। ਹੁਣ $535 ਮਿਲੀਅਨ ਦੀ ਸਿਰ ਦੇ ਉੱਤੇ ਉਹਨਾਂ ਦੇ ਆਲਰੇਡੀ ਜੱਜਮੈਂਟਸ ਪਈਆਂ ਆ। ਇੱਕ ਜੀਨ ਕੈਰਲ ਵਾਲੇ ਡੈਫੇਮੇਸ਼ਨ ਕੇਸ ਤੇ 83 ਮਿਲੀਅਨ ਵਾਲੀ, ਤੇ 454-55 ਮਿਲੀਅਨ ਡਾਲਰ ਵਾਲੀ ਜਿਹੜਾ ਸਿਵਲ ਫਰਾਡ ਕੇਸ ਆ ਉਸ ਦੇ ਵਿੱਚ ਵੇਚਣ ਦੀ। ਹੁਣ ਇਹ ਜਿੱਦਾਂ ਤੁਸੀਂ ਦੱਸਿਆ ਵੀ $400 ਦੇ ਬੂਟ ਵੇਚਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੇ ਨਾਲ ਪੂਰੇ ਹੋਣਗੇ। ਪਰ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਬੌਂਡ ਇਸ਼ੂਅਰ ਜਾਂ ਹੋ ਸਕਦਾ ਆ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਕੋਈ ਬੌਂਡ ਦਾ ਸਹਾਰਾ ਜਿਹੜਾ ਉਹ ਲੈਣਾ ਪੈ ਜਾਵੇ। ਕਹਿੰਦੇ ਵੀ ਇਹ ਪੋਸੀਬਲ ਸਿਨੈਰੀਓ ਹਾਲ ਦੀ ਘੜੀ ਬਣ ਰਿਹਾ ਹੈਗਾ ਆ, ਜਿਸ ਦੇ ਵਿੱਚ $100 ਮਿਲੀਅਨ ਇਹ ਆਪ ਦੇ ਰਹੇ ਆ, $200 ਮਿਲੀਅਨ ਦੇ ਕਹਿੰਦੇ ਐਸੈਟਸ ਐਜ਼ ਏ ਕੋਲੈਟਰਲ ਦੇ ਕੇ ਤੇ ਇਹ ਸਾਰੀਆਂ ਚੀਜ਼ਾਂ ਕਰਕੇ ਇਵੈਂਚੁਅਲੀ ਉਧਰ ਨੂੰ ਜਾ ਸਕਦੇ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਕੋਈ ਚੀਜ਼ਾਂ ਵੇਚਣੀਆਂ ਪੈਂਦੀਆਂ ਇਹਨਾਂ ਨੂੰ, ਕਿਤੋਂ ਲੈਂਡ ਕਰਦੇ ਆ, ਕਿਤੋਂ ਇਹ ਕਿਰਾਏ ਤੇ ਲੈਂਦੇ ਆ ਜਾਂ ਉਹ ਡੈਟ ਲੈਂਦੇ ਆ, ਕੀ ਹੋਊਗਾ ਇਹ ਇਸ ਟਾਈਮ ਦੇਖਣ ਵਾਲੀ ਗੱਲ ਆ। ਪਰ ਇਹ ਜਿਹੜੀਆਂ ਜੱਜਮੈਂਟਸ ਦੇ ਨਾਲ ਕਿਤੇ ਨਾ ਕਿਤੇ ਧੂੰਆਂ ਤਾਂ ਜਿਹੜਾ ਜ਼ਰੂਰ ਇਹਨਾਂ ਦਾ ਨਿਕਲਿਆ ਆ। ਟਰਾਈ ਕਰ ਰਹੇ ਆ ਵੀ ਇਹਨਾਂ ਜੱਜਮੈਂਟਸ ਦੇ ਉੱਤੇ ਸਟੇ ਜਿਹੜੀ ਆ ਉਹਨਾਂ ਨੂੰ ਮਿਲ ਜਾਵੇ ਜਾਂ ਇਸ ਨੂੰ ਅੱਗੇ ਪਾ ਦਿੱਤਾ ਜਾਵੇ, ਪਰ ਲੈਟਸ ਸੀ ਕੀ ਬਣਦਾ ਹੈ। ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਹਾਂ। ਮੌਸਮ ਕਿੱਦਾਂ ਦਾ ਇੱਥੇ ਰਹੂਗਾ ਉਸ ਉੱਤੇ ਵੀ ਆਪਾਂ ਚਰਚਾ ਕਰਦੇ ਹਾਂ, ਤੇ ਨਾਲ ਦੇ ਨਾਲ ਬਾਈਡਨ ਤੇ ਟਰੰਪ ਹੋਣੀ ਜਿਹੜੇ ਬਾਰਡਰ ਦੇ ਉੱਤੇ ਦੋਨੋਂ ਜਾਣੇ ਜਾ ਕੇ ਆਏ ਆ ਕੱਲ ਨੂੰ, ਕੀ ਕੁਝ ਵਾਪਰਿਆ ਉਸ ਉੱਤੇ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਗੱਲ ਕਰੀਏ ਤਾਂ ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਵੀ ਖਬਰ ਕੀਤੀ ਸੀ ਵੀ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹ ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਇੱਥੋਂ ਦੇ ਵੋਟਰਸ ਦੇ ਲਈ ਸਭ ਤੋਂ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਸਾਹਮਣੇ ਆ। ਤੇ ਕੱਲ ਵੀਰਵਾਰ ਦੇ ਦਿਨ ਸਾਬਕਾ ਰਾਸ਼ਟਰਪਤੀ ਟਰੰਪ ਤੇ ਮੌਜੂਦਾ ਰਾਸ਼ਟਰਪਤੀ ਬਾਈਡਨ ਦੋਨੋਂ ਜਾਣੇ 300 ਮੀਲ ਦੂਰ ਇੱਕ ਦੂਜੇ ਤੋਂ ਬਾਰਡਰ ਦੇ ਉੱਤੇ ਜਿਹੜਾ ਉਹ ਦੌਰਾ ਕਰਕੇ ਆਏ ਆ। ਹੋਣਾ ਇਸ ਦੇ ਵਿੱਚ ਸੋਲਿਊਸ਼ਨ ਇੱਕ ਦੌਰੇ ਦੇ ਨਾਲ ਤਾਂ ਕਿਸੇ ਦਾ ਵੀ ਕੋਈ ਨਿਕਲਣਾ ਨਹੀਂ, ਪਰ ਇਹ ਆ ਵੀ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਉਂਗਲਾਂ ਜਿਹੜੀਆਂ ਉਹ ਧਰੀਆਂ, ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਉਹ ਲਾਏ। ਟਰੰਪ ਹੁਣਾਂ ਨੇ ਕਿਹਾ ਵੀ ਜਿਹੜਾ ਬਾਈਡਨ ਹੁਣੀ ਇਸ ਟਾਈਮ ਇਲੀਗਲ ਇਮੀਗ੍ਰੇਸ਼ਨ ਨੂੰ ਜਿੱਦਾਂ ਹੈਂਡਲ ਕਰ ਰਹੇ ਆ, ਉਹ ਉਹਨਾਂ ਦੀ ਰੀ-ਇਲੈਕਸ਼ਨ ਦੇ ਹਿਸਾਬ ਦੇ ਲਈ ਉਹ ਬਿਲਕੁਲ ਸੈਂਟਰ ਪੁਆਇੰਟ ਆ। ਕਹਿੰਦੇ ਵੀ ਉਹਨਾਂ ਨੇ ਨਾਲ ਹੀ ਇਹ ਕਿਹਾ ਵੀ ਜੇ ਮੈਂ ਰਾਸ਼ਟਰਪਤੀ ਬਣਿਆ ਤਾਂ ਤੁਸੀਂ ਸਭ ਤੋਂ ਵੱਡੀ ਜਿਹੜੀ ਆ ਡੋਮੈਸਟਿਕ ਡੈਪੋਟੇਸ਼ਨ ਆਪਰੇਸ਼ਨ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਸ ਨੂੰ ਦੇਖੋਗੇ। ਟਰੰਪ ਹੁਣਾਂ ਨੇ ਨਾਲ ਇਹ ਵੀ ਕਿਹਾ ਵੀ ਬਾਈਡਨ ਹੁਣਾਂ ਦੇ ਕਰਕੇ ਹੀ ਜਿਹੜਾ ਮਾਈਗ੍ਰੈਂਟਸ ਦਾ ਇਸ ਟਾਈਮ ਰੌਲਾ ਆ, ਇਲੀਗਲ ਇਮੀਗ੍ਰੇਸ਼ਨ ਦਾ ਜਿਹੜਾ ਰੌਲਾ ਆ ਉਹ ਸਭ ਤੋਂ ਜ਼ਿਆਦਾ ਵਧਿਆ ਆ। ਉੱਥੇ ਨਾਲ ਉਹਨਾਂ ਦੇ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਜਾ ਰਹੇ ਸੀ, ਉੱਥੇ ਉਹਨਾਂ ਨੇ ਧੰਨਵਾਦ ਕੀਤਾ ਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਵੀ ਭਾਈ ਜਿਹੜੇ ਉਹਨਾਂ ਨੇ ਜਿਹੜੇ ਸਿਕਿਉਰਿਟੀ ਇਨੀਸ਼ੀਏਟਿਵ ਲਏ ਆ, ਚਾਹੇ ਉਹ ਇਸ ਟਾਈਮ ਕੰਟਰੋਵਰਸ਼ੀਅਲ ਆ, ਉਹਨਾਂ ਨੂੰ ਜਿਹੜਾ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਦੇ ਲਈ ਉਹਨਾਂ ਦੀ ਸ਼ਲਾਘਾ ਜਿਹੜੀ ਉਹ ਕੀਤੀ ਆ। ਉਧਰ ਜੇ ਬਾਈਡਨ ਉਹਨਾਂ ਦੀ ਸੁਣੀਏ ਤਾਂ ਬਾਈਡਨ ਉਹਨਾਂ ਦਾ ਜਿਹੜਾ ਟ੍ਰਿਪ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਹੁਣ ਐਗਜ਼ੀਕਿਊਟਿਵ ਐਕਸ਼ਨਸ ਇਸ ਦੇ ਉੱਤੇ ਸੋਚ ਰਹੇ ਆ ਲੈਣ ਦੇ ਲਈ, ਤਾਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਦੀ ਜਿਹੜੀ ਐਬਿਲਿਟੀ ਆ ਅਸਾਈਲਮ ਮੰਗਣ ਦੀ, ਉਸ ਨੂੰ ਰਿਸਟ੍ਰਿਕਟ ਕੀਤਾ ਜਾਵੇ ਜੇ ਉਹ ਇਲੀਗਲੀ ਕ੍ਰਾਸ ਕਰਕੇ ਆਉਂਦੇ ਆ। ਬਾਈਡਨ ਹੁਣਾਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਹੁਣਾਂ ਨੇ ਰਿਪਬਲਿਕਨ ਕਾਂਗਰੈਸ਼ਨਲ ਰਿਪਬਲਿਕਨਸ ਆ ਉਹਨਾਂ ਦੇ ਉੱਤੇ ਦਬਾਅ ਪਾ ਕੇ ਜਿਹੜਾ ਬਾਈ ਪਾਰਟੀਜ਼ਨ ਇਮੀਗ੍ਰੇਸ਼ਨ ਬਿੱਲ ਨੂੰ ਫੇਲ ਕਰਵਾਇਆ ਆ, ਉਸ ਦਾ ਸਾਰਾ ਸਿਰ ਟਰੰਪ ਹੁਣਾਂ ਸਿਰ ਜਾਂਦਾ ਆ, ਇਹ ਦੋਸ਼ ਉਹਨਾਂ ਸਿਰ ਜਾਂਦਾ ਆ, ਨਹੀਂ ਤਾਂ ਅਸੀਂ ਸਖਤੀ ਜਿਹੜੀ ਆ ਉਸ ਦੇ ਉੱਤੇ ਹੋਰ ਕਰ ਰਹੇ ਸੀਗੇ। ਉਧਰ ਬਾਈ ਪਾਰਟੀਜ਼ਨ ਡੀਲ ਦੀ ਜਿਹੜੀ ਗੱਲ ਕਰੀਏ, ਉਹ ਸੈਨੇਟ ਦੇ ਵਿੱਚ ਇਸੇ ਮਹੀਨੇ ਦੇ ਪਿਛਲੇ ਮਹੀਨੇ 'ਚ ਉਹ ਕਿਲ ਹੋ ਗਈ ਸੀ, ਕਿਉਂਕਿ ਟਰੰਪ ਹੁਣਾਂ ਨੇ ਇਸ ਨੂੰ ਅਪੋਜ਼ ਕੀਤਾ ਸੀ। ਕਹਿੰਦੇ ਵੀ ਭਾਈ ਜੇ ਬਾਈ ਪਾਰਟੀਜ਼ਨ ਡੀਲ ਬਣ ਜਾਂਦੀ ਆ, ਬਾਰਡਰ ਤੇ ਸਖਤੀ ਹੋ ਜਾਂਦੀ ਆ, ਤਾਂ ਮੇਰਾ ਤਾਂ ਚੁਣਾਵੀ ਮੁੱਦਾ ਮੇਰੇ ਹੱਥੋਂ ਖਿਸਕ ਜਾਣਾ ਆ। ਤਾਂ ਇਹ ਕਹਿੰਦੇ ਆ ਵੀ ਮੈਂ ਆਊਂਗਾ ਸੱਤਾ ਦੇ ਵਿੱਚ ਤਾਂ ਮੈਂ ਇਸ ਨੂੰ ਠੀਕ ਕਰੂੰਗਾ, ਦੂਜੇ ਨੂੰ ਆਪਾਂ ਇਸ ਟਾਈਮ ਕਰਨ ਨਹੀਂ ਦੇਣਾ। ਉਧਰ ਫੈਡਰਲ ਜੱਜ ਜਿਹੜੇ ਇੱਕ ਟੈਕਸਸ ਦੇ ਵਿੱਚ ਆ, ਉਹਨਾਂ ਨੇ ਉਸ ਕੰਟਰੋਵਰਸ਼ੀਅਲ ਲਾ ਦੀ ਐਨਫੋਰਸਮੈਂਟ ਆ ਉਸ ਨੂੰ ਹਾਲ ਦੀ ਘੜੀ ਸਸਪੈਂਡ ਜਿਹੜਾ ਉਹ ਕਰ ਦਿੱਤਾ, ਜਿਸ ਦੇ ਵਿੱਚ ਸਟੇਟ ਲਾ ਐਨਫੋਰਸਮੈਂਟ ਏਜੰਟਸ ਆ ਉਹ ਅਰੈਸਟ ਤੇ ਡਿਟੇਨ ਕਰ ਸਕਦੇ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਸ਼ੱਕ ਸੀਗਾ ਵੀ ਉਹ ਇਲੀਗਲੀ ਮੁਲਕ ਦੇ ਵਿੱਚ ਐਂਟਰ ਹੋਏ ਆ। ਸੋ ਇਹ ਦੋਨੋਂ ਜਾਣੇ ਰਾਸ਼ਟਰਪਤੀ ਸਾਬਕਾ ਤੇ ਮੌਜੂਦਾ ਉਹ ਆਪੋ ਆਪਣਾ ਜਿਹੜਾ ਦੇਖੋ ਇੱਕੋ ਦਿਨ ਰੱਖਿਆ ਹਰਜੋਤ ਸਿੰਘ ਜੀ, ਉਹਨਾਂ ਨੇ 350 ਮੀਲ ਇੱਕ ਦੂਜੇ ਤੋਂ ਦੂਰ ਸੀਗੇ ਤੇ ਦੋਨੋਂ ਹੀ ਉਹਨਾਂ ਥਾਵਾਂ ਦੇ ਉੱਤੇ ਗਏ ਜਿੱਥੇ ਕਾਫੀ ਜ਼ਿਆਦਾ ਬਾਰਡਰ ਕ੍ਰਾਸਿੰਗ ਜਿਹੜੀਆਂ ਉਹ ਹੁੰਦੀਆਂ ਆ, ਤੇ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਦੋਸ਼ ਜਿਹੜੇ ਉਹ ਮੜੇ ਹੈਗੇ। ਜੀ, ਸੋ ਪਹਿਲੀ ਵਾਰੀ ਪਿਛਲੇ 3 ਸਾਲਾਂ ਦੇ ਦੌਰਾਨ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਹੁਣ ਪ੍ਰੈਜ਼ੀਡੈਂਟ ਟਰੰਪ ਨੂੰ ਅਪੀਲ ਕੀਤੀ ਆ ਵੀ ਆਪਣੇ ਕਾਂਗਰਸ ਦੇ ਜਿਹੜੇ ਮੈਂਬਰਸ ਆ ਰਿਪਬਲਿਕਨ, ਉਹਨਾਂ ਨੂੰ ਕਹੋ ਵੀ ਇਹ ਬਿੱਲ ਪਾਸ ਕਰਾਇਆ ਜਾਵੇ। ਸਾਰਿਆਂ ਨੂੰ ਪਤਾ ਹੀ ਹੈ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਛੱਡ ਕੇ ਗਏ ਸੀ, ਉਸ ਟਾਈਮ ਦੇ ਉੱਤੇ ਆਲਮੋਸਟ ਜ਼ੀਰੋ ਦੇ ਕਰੀਬ ਬਾਰਡਰ ਕ੍ਰਾਸਿੰਗ ਹੋ ਗਈ ਸੀ ਤੇ ਵਾਲ ਨੂੰ ਲੈ ਕੇ ਬਹੁਤ ਰੌਲਾ ਰੱਪਾ ਪਿਆ ਸੀ ਵੀ ਅਸੀਂ ਵਾਲ ਰਿਮੂਵ ਕਰ ਦੇਣੀ ਆ, ਬਣਾਉਣੀ ਨਹੀਂ। ਹੁਣ ਦੁਬਾਰਾ ਕੀ ਬਣਨੀ ਵੀ ਸ਼ੁਰੂ ਹੋ ਗਈ ਆ। ਟਰੰਪ ਦੇ ਜੋ ਨੈਸ਼ਨਲ ਪ੍ਰੈਸ ਸੈਕਟਰੀ ਆ, ਉਹਨਾਂ ਨੇ ਬਾਈਡਨ ਹੋਣਾ ਦੀ ਅਪੀਲ ਦੇ ਉੱਤੇ ਇਹ ਕਿਹਾ ਆ, ਕਹਿੰਦੇ ਭਈ ਤੁਹਾਨੂੰ ਇੱਕ ਦੂਜੇ ਦੇ ਉੱਤੇ ਬਲੇਮ ਕਰਨ ਨਾਲੋਂ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਆ ਬਾਰਡਰ ਕ੍ਰਾਈਸਿਸ ਦੇ ਲਈ। ਡੈਥ ਤੇ ਡਿਸਟਰਕਸ਼ਨ
ਜੋ ਤੁਹਾਡੀਆਂ ਪਾਲਿਸੀਆਂ ਕਰਕੇ ਹੋਈ ਹੈਗੀ ਆ। ਲੇਕਿਨ ਰਿਲੀ ਦਾ ਨੇਮ ਉਹਨਾਂ ਨੇ ਇਹਦੇ ਵਿੱਚ ਦੱਸਿਆ ਆ। ਤੁਹਾਨੂੰ ਦੱਸਿਆ ਸੀ ਪਿਛਲੇ ਦਿਨਾਂ 'ਚ ਇੱਕ ਜਾਰਜੀਆ ਯੂਨੀਵਰਸਿਟੀ ਦੀ ਜਿਹੜੀ ਬੱਚੀ ਆ, ਉਹਦਾ ਕਤਲ ਇੱਕ ਇਲੀਗਲ ਇਮੀਗ੍ਰੈਂਟ ਜੋ ਆ ਉਹਦੇ ਵੱਲੋਂ ਕੀਤਾ ਗਿਆ ਸੀ। ਸੋ ਉਹਨਾਂ ਕੋਲ ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਆ ਉਸ ਸਟੂਡੈਂਟ ਨੂੰ ਲੈ ਕੇ ਹੁਣ ਬਣਿਆ ਹੋਇਆ ਹੈਗਾ। ਤੇ ਜੋ ਕੰਜ਼ਰਵੇਟਿਵ ਆ ਉਹ ਇੱਕ ਇਨਸੀਡੈਂਟ ਨੂੰ ਲੈ ਕੇ ਇੱਦਾਂ ਦੀ ਨੂੰ ਫਿਰ ਪੂਰੇ ਦਾ ਪੂਰਾ ਜਿਹੜਾ ਮਾਈਗ੍ਰੇਸ਼ਨ ਦਾ ਮੁੱਦਾ ਆ ਉਸ ਨੂੰ ਕ੍ਰਾਈਮ ਦੇ ਨਾਲ ਜਿਹੜਾ ਆ ਜੋੜ ਦਿੰਦੇ ਹੈਗੇ ਆ। ਆਪਾਂ ਇਹ ਦੇਖਿਆ ਹੀ ਹੈਗਾ। ਟੈਕਸਸ ਦੇ ਵਿੱਚ ਇਸ ਟਾਈਮ ਬਹੁਤ ਸਖਤੀ ਆ। ਲਗਭਗ ਉੱਥੋਂ ਕ੍ਰਾਸਿੰਗ ਜੋ ਬਾਰਡਰ ਕ੍ਰਾਸਿੰਗ ਆ ਕਾਫੀ ਘਟ ਗਈ ਹੈਗੀ ਆ। ਹਾਲਾਂਕਿ ਜੱਜ ਨੇ ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਹੁਣ ਇਹ ਰੂਲਿੰਗ ਦਿੱਤੀ ਹੈਗੀ ਆ। ਪਰ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਿਛਲੇ ਸਮਿਆਂ ਦੇ ਦੌਰਾਨ ਦੱਸਦੇ ਰਹੇ ਹਾਂ ਵੀ ਇਮੀਗ੍ਰੇਸ਼ਨ ਦਾ ਮੁੱਦਾ ਟੌਪ ਦੇ ਉੱਤੇ ਹੈਗਾ ਤੇ ਲੱਗਦਾ ਆ ਵੀ ਜੇ ਕਾਂਗਰਸ ਨੇ ਨਾ ਐਕਟ ਕੀਤਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੋਈ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਸਕਦੇ ਹੈਗੇ ਆ। ਕਿਸੇ ਤਰ੍ਹਾਂ ਇਹ ਵੀ ਕਹਿ ਸਕਦੇ ਆ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਨਾਲ ਲੋਕਾਂ ਨੂੰ ਡਿਪੋਰਟ ਕਰਨ ਜਾ ਰਹੇ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਪ੍ਰੈਜ਼ੀਡੈਂਟ ਓਬਾਮਾ ਬਾਰੇ ਸ਼ਾਇਦ ਨਹੀਂ ਭੁੱਲੇ ਹੋਣ। ਪ੍ਰੈਜ਼ੀਡੈਂਟ ਓਬਾਮਾ ਅਮਰੀਕਾ ਦੇ ਇਤਿਹਾਸ ਵਿੱਚ ਇੱਦਾਂ ਦੇ ਪ੍ਰੈਜ਼ੀਡੈਂਟ ਆ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ। 12 ਲੱਖ ਦੇ ਕਰੀਬ ਜੋ ਲੋਕ ਆ ਉਹ ਡਿਪੋਰਟ ਕੀਤੇ ਗਏ ਸੀ ਉਹਨਾਂ ਦੇ ਸਮੇਂ ਦੇ ਉੱਤੇ। ਹਾਲਾਂਕਿ ਬਾਅਦ ਦੇ ਵਿੱਚ ਇੰਨੀਆਂ ਜਿਹੜੀਆਂ ਖਬਰਾਂ ਆ ਉਹ ਨਹੀਂ ਆਈਆਂ। ਪਰ ਬਹੁਤ ਵਾਰ ਸਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਵੀ ਜਿਹੜੇ ਸਾਡੇ ਸਰੋਤੇ ਆ ਉਹ ਬਾਰ-ਬਾਰ ਪੁੱਛਦੇ ਰਹਿੰਦੇ ਆ ਕੀ ਸਿਚੁਏਸ਼ਨ ਆ ਜੀ ਬਾਰਡਰ 'ਚ, ਅਮਰੀਕਾ ਦੀ ਕੀ ਇਮੀਗ੍ਰੇਸ਼ਨ ਆ। ਸੋ ਸਾਡੀ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਪਲੀਜ਼ ਪੰਜਾਬੀ ਰੇਡੀਓ USA ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ, ਉਹਨੂੰ ਸੁਣਦੇ ਰਿਹਾ ਕਰੋ। ਅਸੀਂ ਬਿਲਕੁਲ ਜਿਹੜੀ ਅਨਵਾਇਸਡ ਰਿਪੋਰਟ ਆ ਦੋਨਾਂ ਪਾਰਟੀਆਂ ਦੀ, ਚਾਹੇ ਉਹ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ, ਕੀ ਕੁਝ ਵਾਪਰ ਰਿਹਾ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਰਹਿੰਦੇ ਆ। ਪਰ ਇਮੀਗ੍ਰੇਸ਼ਨ ਦੇ ਉੱਤੇ ਕੁਛ ਨਾ ਕੁਛ ਬਹੁਤ ਵੱਡਾ ਜਿਹੜਾ ਆ ਆਉਣ ਵਾਲੇ ਮਹੀਨਿਆਂ 'ਚ ਇਲੈਕਸ਼ਨ ਤੋਂ ਪਹਿਲਾਂ ਹੀ ਹੋਣ ਜਾ ਰਿਹਾ। ਨਹੀਂ ਤਾਂ ਫਿਰ ਇਲੈਕਸ਼ਨ ਦੇ ਉੱਤੇ ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਬਹੁਤ ਵੱਡਾ ਇਸ਼ੂ ਹੈ। ਜੀ, ਜਦੋਂ ਟਰੰਪ ਹੋਣਾ ਦਾ ਲਾਸਟ ਕਾਰਜਕਾਲ ਸੀ ਉਦੋਂ ਬਾਰਡਰ ਕ੍ਰਾਸਿੰਗ 1,44,000 ਦੇ ਇਰਦ-ਗਿਰਦ ਚੱਲ ਰਹੀ ਸੀ, ਜੋ ਕਿ ਜਨਵਰੀ 2020 ਤੱਕ ਜਦੋਂ ਸੱਤਾ ਬਦਲੀ ਸੀ ਇਹ 36,000 ਤੇ ਆ ਕੇ ਜਿਹੜੀ ਉਹ ਡਿੱਗ ਗਈ ਸੀ। ਤੇ ਮੌਜੂਦਾ ਤੌਰ ਦੇ ਉੱਤੇ ਜੇ ਦੇਖੀਏ ਤਾਂ 3 ਲੱਖ ਤੋਂ ਵੱਧ ਜਿਹੜੇ ਐਨਕਾਊਂਟਰਸ ਆ US ਮੈਕਸੀਕੋ ਬਾਰਡਰ ਦੇ ਉੱਤੇ ਆਮ ਜਿਹੜੇ ਉਹ ਦੇਖੇ ਜਾ ਰਹੇ ਆ। 1.5-2 ਲੱਖ ਤਾਂ ਆਮ ਐਵਰੇਜ ਹੀ ਇਹਨਾਂ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ 'ਚ ਬਾਈਡਨ ਹੋਣਾ ਦੇ ਰਿਹਾ ਹੈਗਾ ਆ। ਸੋ ਇਹ ਆਪਾਂ ਮਹੀਨੇ ਦੀ ਗੱਲ ਕਰਦੇ ਹਾਂ ਹਾਂਜੀ, ਪਰ ਬਿਲਕੁਲ ਜੀ, ਮੰਥ। ਪਰ ਮੰਥ ਦੇ ਸੋ ਇੱਥੋਂ ਹਿਸਾਬ ਦੇ ਤੁਸੀਂ ਨਾਲ। ਅੰਦਾਜ਼ਾ ਲਾ ਲਓ ਵੀ ਕਿੰਨਾ ਸੋ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਵੀ ਚਲ ਗਏ ਜੀ, ਪੋਲੀਟੀਕਲ ਅਸਾਈਲਮ ਕਰ ਲਿਆ ਜੀ, ਹੋ ਗਿਆ। ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਪਿਛਲੇ 3 ਸਾਲਾਂ 'ਚ 7.5 ਮਿਲੀਅਨ ਦੇ ਕਰੀਬ ਲੋਕ ਬਾਰਡਰ ਕ੍ਰਾਸ ਕਰ ਚੁੱਕੇ ਹੈਗੇ ਆ। ਤੇ ਇਸ ਤੋਂ ਪਹਿਲਾਂ ਵੀ ਮੈਂ ਤਾਂ ਜਦ ਪਿਛਲੇ ਸਾਲਾਂ ਦਾ ਕਿੰਨਿਆਂ ਦਾ ਸੁਣਦਾ ਆਣਾ ਜੀ, 11 ਮਿਲੀਅਨ ਲੋਕ ਆਲਰੇਡੀ ਵਧੇ ਹੀ ਆ ਇਲੀਗਲ ਉਹਦੇ ਹੈਗੇ ਵਿੱਚ। ਆ। ਸੋ ਹੁਣ ਇੰਨੀ ਵੱਡੀ ਗਿਣਤੀ ਆ ਤੇ ਜਿਹੜੀਆਂ ਡੇਟਸ ਆ ਜਿਨ੍ਹਾਂ ਦੀਆਂ ਕੋਰਟ ਹੀਅਰਿੰਗ ਵੀ ਆਉਂਦੀਆਂ 5-5 6-6 ਸਾਲ ਬਾਅਦ ਆ ਰਹੀਆਂ। ਬਹੁਤ ਜਿਹੜੀ ਸਿਚੁਏਸ਼ਨ ਆ ਅੱਗੇ ਹਰਜੋਤ ਸਿੰਘ ਜੀ ਇਹ ਹੁੰਦੀ ਸੀ ਫੈਮਿਲੀ ਵਾਲਿਆਂ ਨੂੰ ਵੀ ਇਹਨਾਂ ਦੀ ਤਾਂ ਜਲਦੀ ਵਾਰੀ ਆ ਜਾਂਦੀ ਆ। ਜੀ ਹੁਣ ਇਹ ਵੀ ਲੇਟ ਆ, ਉਹ ਵੀ ਲੇਟ ਆ, ਸਾਰੇ ਪਾਸੇ ਹੀ ਜਿਹੜਾ ਇਸ ਟਾਈਮ ਕਹਿ ਲਓ ਵੀ ਆਵਾ ਉੱਤੇ ਪਿਆ ਭੱਠਾ ਬੈਠਾ ਆ। ਹਾਲਾਤ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਇਹਦੇ ਬਦਲ ਜਾਣਗੇ ਏਡੀ ਜਲਦੀ, ਇਹ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ। ਆਮ ਲੋਕ ਸਿਆਣੇ ਨੇ ਉਹ ਵੀ ਦੇਖ ਰਹੇ ਆ ਵੀ ਇਹ ਦੋਨੋਂ ਹੀ ਜਿਹੜੇ ਰਾਸ਼ਟਰਪਤੀ ਹੁਣ ਬਾਰਡਰ ਦੇ ਉੱਤੇ ਗਏ ਇੱਕੋ ਦਿਨ, ਇਹ ਚੁਣਾਵੀ ਮੁੱਦਾ ਹੀ ਆ। ਇਸ ਨੂੰ ਇਸ ਟਾਈਮ ਵੱਧ ਤੋਂ ਵੱਧ ਉਹ ਕੈਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਦੋਨੋਂ ਹੀ ਜਾਣੇ। ਦੇਖੋ ਬਿੱਲ ਪਾਸ ਹੋ ਜਾਣਾ ਸੀ, ਟਰੰਪ ਹੁਣਾਂ ਨੇ ਮਨਾ ਕਰਵਾ ਕੇ ਕਰ ਦਿੱਤਾ। ਬਾਈਡਨ ਹੁਣੀ ਫੇਰ ਕਹਿ ਰਹੇ ਆ ਕਾਂਗਰਸ ਨੂੰ ਵੀ ਭਾਈ ਐਕਟ ਜਿਹੜਾ ਉਹ ਕਰੋ, ਨਹੀਂ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਐਗਜ਼ੀਕਿਊਟਿਵ ਆਰਡਰ ਜਿਹੜੇ ਆ ਉਹ ਉਸ ਦੇ ਉੱਤੇ ਕਰ ਸਕਦੇ ਆ। ਬਾਈਡਨ ਹੁਣੀ ਬਰਾਊਨਸਵਿਲ ਦੇ ਵਿੱਚ ਸੀਗੇ, ਰੀਓ ਗ੍ਰਾਂਡੀ ਵੈਲੀ ਦੇ ਵਿੱਚ, ਤੇ ਦੂਜੇ ਮੈਨੂੰ ਲੱਗਦਾ ਈਗਲ ਪਾਸ ਦੇ ਉੱਤੇ ਤਕਰੀਬਨ 300 ਮੀਲ ਦੂਰ ਟਰੰਪ ਹੁਣਾਂ ਨੇ ਉੱਥੇ ਜਿਹੜਾ ਆਪਣਾ ਜਿਹੜਾ ਕਹਿ ਲਓ ਵੀ ਬਾਰਡਰ ਦਾ ਦੌਰਾ ਜਿਹੜਾ ਉਹ ਕੀਤਾ ਹੈਗਾ ਆ। ਸੋ ਰਿਪਬਲਿਕਨ ਪਾਰਟੀ ਦੇ ਲਈ ਉਹ ਜਿਹੜਾ ਉੱਥੇ ਪਾਰਕ ਆ ਉਹ ਕਾਫੀ ਇੱਕ ਵੱਡਾ ਸਿੰਬਲ ਬਣਿਆ ਆ, ਜਿੱਥੇ ਸਟੇਟ ਤੇ ਫੈਡਰਲ ਸਰਕਾਰ ਦੇ ਆਪਸ ਦੇ ਵਿੱਚ ਸਿੰਘ ਜਿਹੜੇ ਉਹ ਫਸੇ ਪਏ ਹੈਗੇ ਆ। ਸੋ ਕੀ ਬਣੂਗਾ ਇਹ ਇਵੈਂਚੁਅਲੀ ਇਸ ਸਾਰੇ ਮੁੱਦੇ ਦੇ ਵਿੱਚ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਬਾਈਡਨ ਹੁਣਾਂ ਨੇ ਜਦੋਂ ਆਉਣਾ ਸੀ ਤਾਂ ਜਿਹੜੀ ਬਾਰਡਰ ਪੈਟਰੋਲ ਦੀ ਯੂਨੀਅਨ ਨੇ ਟਵੀਟ ਕਰਕੇ ਕਰ ਦਿੱਤਾ ਸੀ ਬਾਈਡਨ ਹੁਣਾਂ ਦੇ ਉਲਟ
ਵੀ ਤੁਸੀਂ ਕੁਛ ਵੀ ਇਸ ਚੀਜ਼ ਦੇ ਵਿੱਚ ਕਰ ਨਹੀਂ ਰਹੇ, ਪਰ ਉਹੀ ਜਿਹੜੀ ਯੂਨੀਅਨ ਆ ਉਹਨਾਂ ਨੇ ਉਸ ਬਾਈ ਪਾਰਟੀਜ਼ਨ ਬਿੱਲ ਆ ਉਸ ਦੀ ਸਪੋਰਟ ਵੀ ਕੀਤੀ ਸੀਗੀ। ਸੋ ਹੁਣ ਕੌਣ ਕਿੱਦਾਂ ਕਿਵੇਂ ਪੋਲਿਟਿਕਸ ਖੇਡ ਰਿਹਾ ਆ, ਇਹ ਵੀ ਦੇਖਣ ਵਾਲੀ ਜਿਹੜੀ ਉਹ ਗੱਲ ਆ। 2016 ਦੇ ਵਿੱਚ ਟਰੰਪ ਹੁਣਾਂ ਦੇ ਕੈਂਪੇਨ ਦੇ ਵਿੱਚ ਅਮੈਰੀਕਾ ਫਸਟ ਦੇ ਵਿੱਚ ਉਦੋਂ ਵੀ ਯੂਐਸ ਮੈਕਸੀਕੋ ਬਾਰਡਰ ਦੀ ਜਿਹੜੀ ਕੰਧ ਆ ਉਸ ਨੂੰ ਬਣਾਉਣ ਨੂੰ ਲੈ ਕੇ ਬਹੁਤ ਵੱਡਾ ਉਹਨਾਂ ਨੂੰ ਸਮਰਥਨ ਉਸ ਟਾਈਮ ਦੇ ਉੱਤੇ ਮਿਲਿਆ ਸੀਗਾ। ਪਰ ਹਾਲ ਦੀ ਘੜੀ ਦੇਖੋ ਕੀ ਬਣਦਾ ਆ। ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਆ ਵੀ ਮੈਂ ਆਊਂਗਾ ਤਾਂ ਮੈਂ ਲੋਕਲ ਪੁਲਿਸ ਦੀ ਮਦਦ ਲੈ ਕੇ ਜਿਹੜੀ ਮਾਸ ਡੈਪੋਟੇਸ਼ਨਸ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ ਕਰਾਊਂਗਾ। ਕਹਿੰਦਾ ਵੀ ਮਿਲੀਅਨਸ ਆਫ ਲੋਕਾਂ ਨੂੰ ਜਿਹੜਾ ਡਿਪੋਰਟ ਕਰਨ ਦੇ ਲਈ ਮੈਂ ਤਿਆਰ ਬਰ ਤਿਆਰ ਬੈਠਾ ਹੈਗੇ ਆ। ਸੋ ਲੈਟਸ ਸੀ ਕੀ ਬਣਦਾ ਆ। ਪਰ ਇਸ ਟਾਈਮ ਇਹ ਮੁੱਦਾ ਪੂਰਾ ਜਿਹੜਾ ਉਹ ਭਖਿਆ ਆ ਤੇ ਕੀ ਬਾਈਡਨ ਹੁਣਾਂ ਨੇ ਜਿਹੜਾ ਸੱਦਾ ਦਿੱਤਾ ਟਰੰਪ ਹੁਣਾਂ ਨੂੰ ਜੁਆਇਨ ਕਰਨ ਦੇ ਲਈ ਵੀ ਆ ਕੇ ਆਪਾਂ ਮਿਲ ਕੇ ਇਸ ਦੇ ਉੱਤੇ ਕੋਈ ਸੋਲੂਸ਼ਨ ਲੱਭਦੇ ਆ। ਦੇਖੋ ਉਸ 'ਚ ਕੀ ਬਣਦਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜਦੋਂ ਪਹੁੰਚੇ ਵੈਦਰ ਬੜਾ ਵਧੀਆ ਆ, ਬਿਊਟੀਫੁਲ ਡੇ ਆ, ਪਰ ਬਾਰਡਰ ਜਿਹੜਾ ਉਹ ਬੜਾ ਖਤਰਨਾਕ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਰੇਡੀਓ ਐਡਰੈਸ 'ਚ ਇਹ ਵੀ ਕਿਹਾ ਵੀ ਜਦੋਂ ਮੈਂ ਪਹਿਲਾਂ ਦਾ ਅਨਾਉਂਸ ਕੀਤਾ ਸੀ ਉਸ ਤੋਂ ਬਾਅਦ ਵਾਈਟ ਹਾਊਸ ਨੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਅਨਾਉਂਸਮੈਂਟ ਕੀਤੀ, ਉਹ ਵੀ ਜਾ ਰਹੇ ਹੈਗੇ ਆ। ਪਰ ਵਾਈਟ ਹਾਊਸ ਜਿਹੜਾ ਆ ਇਸ ਨੂੰ ਨਾ ਨੁੱਕਰ ਕਰ ਰਿਹਾ ਆ। NBC ਦੇ ਜੋ ਪੋਲਸ ਆਏ ਆ ਉਹਨਾਂ ਦੇ ਮੁਤਾਬਕ ਦੱਸਦੇ ਜਾਈਏ 57% ਜਿਹੜੇ ਰਜਿਸਟਰਡ ਵੋਟਰਸ ਆ ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਬਾਰਡਰ ਨੂੰ ਚੰਗੇ ਤਰੀਕੇ ਨਾਲ ਸਿਕਿਉਰ ਕਰ ਸਕਦੇ ਆ। 22% ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਪੋਰਟਰ ਕਹਿ ਰਹੇ ਆ, ਉਹਨਾਂ ਦੇ ਸਪੋਰਟਰ ਨਹੀਂ, ਜਿਹੜੇ 22% ਵੋਟਰ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਆ। ਇਸੇ ਤਰ੍ਹਾਂ ਜੋ 48% ਦੇ ਕਰੀਬ ਜੋ ਲੋਕ ਹੈਗੇ ਆ ਰਜਿਸਟਰਡ ਵੋਟਰਸ, ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਟਰਸਟ ਕਰ ਰਹੇ ਆ ਵੀ ਜੋ ਇਮੀਗ੍ਰੈਂਟਸ ਆ ਉਹਨਾਂ ਨੂੰ ਉਹ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਨਗੇ, ਜਦ ਕਿ ਟਰੰਪ ਹੋਣਾ ਨੂੰ ਸਿਰਫ 31% ਲੋਕ ਟਰਸਟ ਕਰ ਰਹੇ। ਜੀ ਜੀ ਬਿਲਕੁਲ ਹੌਟ ਇਸ਼ੂ ਆ ਜੀ ਇਹ, ਤੇ ਇਹਦੇ ਉੱਤੇ ਤੁਹਾਨੂੰ ਚਰਚਾ ਜਿਹੜੀ ਉਹ ਸੁਣਦੀ ਰਹਿਣੀ ਆ, ਤੁਹਾਨੂੰ ਆਪਾਂ ਦੱਸਦੇ ਰਵਾਂਗੇ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਉਹ ਜੁੜੇ ਰਹੋ, ਚਾਹੇ YouTube ਆ, Facebook ਆ, ਤੇ ਚਾਹੇ ਤੁਸੀਂ ਰੇਡੀਓ ਸਟੇਸ਼ਨਸ ਦੇ ਜ਼ਰੀਏ ਸੁਣਦੇ ਆ, ਤਾਂ ਜੋ ਤੁਹਾਨੂੰ ਜਿਹੜਾ ਆ ਉਹ ਪਤਾ ਲੱਗਦਾ ਰਹੇ ਵੀ ਕੀ ਲੇਟੈਸਟ ਚੱਲ ਰਿਹਾ ਆ। ਇਸ ਸਾਲ ਨਵੰਬਰ ਤੱਕ ਆਪਾਂ ਨੂੰ ਇਹ ਰੌਲਾ ਜਿਹੜਾ ਆ ਉਹ ਖਾਸਾ ਸੁਣਦਾ ਹੀ ਰਹਿਣਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਰੁਖ ਕਰਦੇ ਆ ਖਬਰ ਦੇ ਵੱਲ ਮੌਸਮ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਹੋਰ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਜੋ ਕੈਲੀਫੋਰਨੀਆ ਦਾ ਵੈਦਰ ਆ ਰਿਹਾ ਹੈ ਅਗਲੇ 2 ਦਿਨਾਂ ਦੇ ਲਈ, ਅੱਜ ਦੇ ਲਈ, ਕੱਲ ਦੇ ਲਈ, ਕੀ ਹੋਣ ਜਾ ਰਿਹਾ, ਕੀ ਕਿਆਸ ਰਹੀਆਂ ਆ, ਕੀ ਚੱਲ ਰਿਹਾ ਆ, ਉਸ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਮਿਲਦੇ ਆ ਇੱਕ ਹੋਰ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है। श्रोतो प्रोग्राम चल रहा है जी इस टाइम अपडेट अमेरिका। मैं राजकनवीर सिंह जुड़े हुए ने अपने नाल हरजोत सिंह जी। जी आਇਆਂ ਨੂੰ स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਅਪਡੇਟ ਅਮਰੀਕਾ ਦੇ ਇਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਜ਼ੀਨੋ ਕ੍ਰੈਡਿਟ ਰਿਪੇਅਰ ਵਾਲੇ। ਜੇ ਤੁਹਾਡੇ ਵੀ ਕ੍ਰੈਡਿਟ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਆ ਰਹੀਆਂ ਆ, ਉਹਦੇ ਕਰਕੇ ਤੁਸੀਂ ਘਰ ਨਹੀਂ ਲੈ ਪਾ ਰਹੇ, ਗੱਡੀ ਨਹੀਂ ਲੈ ਪਾ ਰਹੇ, ਤਾਂ ਜ਼ੀਨੋ ਕ੍ਰੈਡਿਟ ਰਿਪੇਅਰ ਵਾਲਿਆਂ ਦੇ ਨਾਲ ਸੰਪਰਕ ਕਰੋ 1-800-400-9468 ਦੇ ਉੱਤੇ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਅਗਲੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜੀ ਆ ਬਹੁਤ ਹੀ ਵਾਰਨਿੰਗ ਦਿੱਤੀ ਗਈ ਆ, ਬਲੇਜ਼ਰਡ ਵਾਰਨਿੰਗ। ਤੇ ਉਸ ਵਾਰਨਿੰਗ ਦੇ ਦੌਰਾਨ ਇਹ ਦੱਸਿਆ ਗਿਆ ਵੀ ਲੇਕ ਤਾਹੋ ਵਾਲਾ ਜਿਹੜਾ ਏਰੀਆ ਆ, ਉੱਥੇ ਜਿਹੜੀਆਂ ਲੋ ਲੈਵਲ ਦੀਆਂ ਪਹਾੜੀਆਂ ਉੱਥੇ 3 ਤੋਂ ਲੈ ਕੇ 6 ਫੁੱਟ ਤੇ ਜਿਹੜੀਆਂ ਹਾਈ ਲੈਵਲ ਦੀਆਂ ਪਹਾੜੀਆਂ ਉੱਥੇ 10 ਫੁੱਟ ਤੱਕ ਸਨੋ ਪੈ ਸਕਦੀ ਆ। ਤੇ ਸਭ ਤੋਂ ਜਿਹੜਾ ਖਤਰਨਾਕ ਇਸ਼ੂ ਹੈਗਾ ਆ ਉਹ ਹਵਾਵਾਂ ਦੀਆਂ 145 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਤੇਜ਼ ਚੱਲਣਗੀਆਂ। ਸੋ ਜਦੋਂ ਹੁਣ ਤੁਸੀਂ ਹਿਸਾਬ ਲਾ ਲਓ ਵੀ ਜੀ 145 ਮੀਲ, ਕਿਲੋਮੀਟਰ ਨਹੀਂ ਮੀਲ ਆ, ਤੇ ਜੇ ਤੁਹਾਡੀ ਕਾਰ ਦੀ ਸਪੀਡ ਕਿਤੇ ਇੰਨੀ ਹੋਵੇ ਤਾਂ ਕਿੱਥੇ ਜਾਂਦੀ ਆ ਹਾਲਾਂਕਿ। ਯਾ ਤੇ ਹਾਲਾਤ ਬਹੁਤ ਮਾੜੇ ਜਿਹੜੇ ਹਰਜੋਤ ਸਿੰਘ ਜੀ ਹੋਣ ਵਾਲੇ ਆ। ਦੇਖੋ ਇਸੇ ਦੇ ਡਰਦੇ ਆ ਜਿੱਥੇ ਆਪਾਂ ਫ੍ਰੈਜ਼ਨੋ ਕਾਉਂਟੀ ਦੇ ਇਧਰਲੇ ਪਾਸੇ ਪਹਾੜੀਆਂ ਵੇਖਦੇ ਆ, ਸਿਆਰਾ ਨਵਾਡਾਜ਼ ਆ, ਤਕਰੀਬਨ ਸਾਰੇ ਜਿਹੜੇ ਨੈਸ਼ਨਲ ਪਾਰਕ ਉਹਨਾਂ ਨੇ ਬੰਦ ਕੀਤੇ ਆ। ਯੋਸੇਮਿਟੀ ਵਾਲਿਆਂ ਨੇ ਕਿਹਾ ਵੀ ਭਾਈ ਜਿਹੜੇ ਜਿਹੜੇ ਆ ਤਾਂ ਸਕਦੇ ਨਹੀਂ, ਜਿਹੜੇ ਹੈਗੇ ਉਹ ਨਿਕਲੋ ਇੱਥੋਂ, ਤਿੱਤਰ ਹੋਵੋ, ਵੀ ਕੋਈ ਫਸ ਨਾ ਜਾਵੇ। ਉਧਰ ਕਿੰਗਸ ਕੈਨੀਅਨ ਵਾਲੇ ਉਹਨਾਂ ਨੇ ਵੀ ਜਿਹੜੇ ਇਦਾਂ ਬੰਦ ਜਿਹੜੇ ਉਹ ਕੀਤੇ ਆ। ਸੋ ਡੇਂਜਰਸ ਕੰਡੀਸ਼ਨ, ਐਕਸਟ੍ਰੀਮ ਬਲਿਜ਼ਰਡ ਸਿਆਰਾ ਨਵਾਡਾ ਦੇ ਵਿੱਚ ਆਉਣ ਵਾਲਾ ਆ। 8 ਤੋਂ 12 ਫੁੱਟ ਤੱਕ ਜਿਹੜੀ ਸਨੋ ਆ ਉਹ ਪੈਣੀ ਆ। ਤੇਜ਼ ਹਵਾਵਾਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਆ, ਆਲਰੇਡੀ ਹਵਾਵਾਂ ਵਗਣੀਆਂ ਸ਼ੁਰੂ ਹੋ ਚੁੱਕੀਆਂ ਆ। ਤੇ ਬਹੁਤ ਜਿਹੜੇ ਪੁਰਾਣੇ ਜਾਂ ਜਿਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਆ ਰੁੱਖਾਂ ਦੀਆਂ, ਉਹ ਪੱਟ ਹੋ ਸਕਦੇ ਆ। ਸੋ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ, ਜਾਨੀ ਮਾਲੀ ਨੁਕਸਾਨ ਹੋਣ ਦਾ ਜਿਹੜਾ ਖਦਸ਼ਾ ਆ ਉਹ ਪ੍ਰਗਟਾਇਆ ਜਾ ਰਿਹਾ ਆ। 2 ਦਿਨ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਰਹਿਣਗੇ ਇਸ ਵਿੰਟਰ ਸਟਾਰਮ ਦੇ ਵਿੱਚ। ਫਰਾਈਡੇ ਤੇ ਸੈਟਰਡੇ ਦੁਪਹਿਰੋਂ ਬਾਅਦ ਕਹਿੰਦੇ ਵੀ ਕੰਡੀਸ਼ਨਸ ਆ ਹੋਰ ਵੀ ਜ਼ਿਆਦਾ ਡਿਟੀਰੀਓਰੇਟ, ਯਾਨੀ ਕਿ ਖਰਾਬ ਹੋਣ ਦਾ ਖਦਸ਼ਾ ਜਿਹੜਾ ਆ ਉਹ ਪ੍ਰਗਟਾਇਆ ਜਾ ਰਿਹਾ ਹੈਗਾ ਆ ਜੀ। ਸੋ ਇਸੇ ਤਰ੍ਹਾਂ ਯੋਸੇਮਿਟੀ ਨੈਸ਼ਨਲ ਪਾਰਕ ਵੀ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ ਅੱਜ ਕੱਲ ਸਵੇਰ ਦਾ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਵੀ ਜਿਹੜੇ ਦਰਖਤ ਆ ਉਹ ਬਹੁਤ ਜ਼ਿਆਦਾ ਡਿੱਗ ਸਕਦੇ ਆ। 145 ਮੀਲ ਪਰ ਆਵਰ ਦੀ ਹਿਸਾਬ ਦੀ ਜਿਹੜੀ ਸਪੀਡ ਆ ਉਹਦੇ ਨਾਲ ਪਲੇਸਰ ਕਾਉਂਟੀ ਦੇ ਵਿੱਚ ਵੀ ਬੁਰਾ ਹਾਲ ਆ। ਜਿਹੜੇ ਟਰੱਕ ਆ ਉਹ ਵੀ ਉਲਟ ਸਕਦੇ ਆ। ਆਲਰੇਡੀ ਬਹੁਤ ਸਾਰੀਆਂ ਪਿਕਚਰਸ ਆ ਰਹੀਆਂ ਆ, ਖਾਸ ਕਰਕੇ ਹਾਈਵੇ 80 ਦੇ ਉੱਤੇ ਜੋ ਇੱਧਰ ਰੀਨੋ ਵੱਲ ਨੂੰ ਜਾਂਦੇ ਆ, ਵੀ ਉੱਥੇ ਜਿਹੜੇ ਟਰੱਕ ਆ ਉਹ ਉਲਟੇ ਹੈਗੇ ਆ ਹਵਾ ਤੇਜ਼ ਦੇ ਨਾਲ। ਸੋ ਜਿਹੜੇ ਟਰੱਕਰ ਭਰਾ ਆ ਉਹ ਵੀ ਬੜੇ ਧਿਆਨ ਦੇ ਨਾਲ ਜਿਹੜਾ ਆਪਣਾ ਚੈੱਕ ਕਰ ਲਓ ਤੇ ਚੁੱਪ ਕਰਕੇ ਪਾਰ ਕਰਕੇ ਕਿਸੇ ਨਹੀਂ, ਬਿਲਕੁਲ ਸਹੀ ਗੱਲ ਜੀ। ਕੋਈ ਵੀ ਜਿਹੜਾ ਟਰੱਕ ਸਟਾਪ ਆ ਦੁਰਘਟਨਾ ਦੇ ਨਾਲੋਂ ਦੇਰੀ ਜੀ ਭਲੀ ਜਿੱਦਾਂ ਆਖਿਆ ਜਾਂਦਾ ਆ। ਜੀ ਸੋ ਇਹੀ ਬੇ ਏਰੀਆ ਦੇ ਵਿੱਚ ਹਰਜੋਤ ਸਿੰਘ ਜੀ ਇੰਨਾ ਕੁ ਜ਼ਿਆਦਾ 24 ਘੰਟੇ 'ਚ ਮੀਂਹ ਪੈ ਚੁੱਕਾ, ਕਿਤੇ ਕੁਆਟਰ ਇੰਚ ਤੋਂ ਲੈ ਕੇ 1 ਕੁਆਟਰ 1 ਇੰਚ ਦੇ 3 ਕੁਆਟਰਸ, ਯਾਨੀ ਕਿ ਪੌਣੇ 2 ਇੰਚ ਤੱਕ ਵੀ ਜਿਹੜਾ ਮੀਂਹ ਆ ਉਹ 24 ਘੰਟਿਆਂ ਦੇ ਵਿੱਚ ਉਹ ਪੈ ਚੁੱਕਾ ਹੈਗਾ ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ। ਸੋ ਆਲਰੇਡੀ ਆਪਾਂ ਨੂੰ ਪਤਾ ਆ ਵੀ ਧਰਤੀ ਪੂਰੀ ਤਰ੍ਹਾਂ ਰੱਜੀ ਪਈ ਆ। ਉਸ ਤੋਂ ਬਾਅਦ ਦੇ ਵਿੱਚ ਲੈਂਡਸਲਾਈਡ, ਮੱਡ ਸਲਾਈਡ ਆਉਣ ਦੀ ਸੰਭਾਵਨਾ ਹੋਰ ਜ਼ਿਆਦਾ ਖਤਰਾ ਜਿਹੜਾ ਬਣ ਜਾਂਦਾ ਹੈਗਾ ਆ। ਸੋ ਚੌਂਚ-ਫੇਰੇ ਇਸ ਟਾਈਮ ਬਲਿਜ਼ਰਡ ਦੀ ਵਾਰਨਿੰਗ ਆ। ਇਹ ਜਿਹੜੇ 145 ਮੀਲ ਇਹ ਨਹੀਂ ਆ ਵੀ ਹਰ ਇੱਕ ਪਾਸੇ ਇੰਨੀ ਜਿਹੜੀ ਸਪੀਡ ਚੱਲਣੀ ਆ। ਤੇ ਜਿਹੜੇ ਪੁੱਛਦੇ ਵੀ ਕਿੰਨੇ ਕੁ ਦਿਨ ਰਹਿਣਾ ਆ, ਇਹ ਸ਼ਨੀਚਰਵਾਰ ਤੱਕ ਜ਼ਿਆਦਾ ਜਿਹੜੀ ਇਹ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਆ। ਜੇ ਪਾਣੀ ਭਰਿਆ ਰਿਹਾ ਤਾਂ ਆਉਣ ਵਾਲੇ ਕਈ ਦਿਨ ਤੱਕ ਵੀ ਉਹਦੇ ਕਰਕੇ ਆਉਣ ਜਾਣ ਦੇ ਵਿੱਚ ਜਿਹੜੀ ਬੰਦਸ਼ਾਂ ਜਿਹੜੀਆਂ ਉਹ ਆ ਸਕਦੀਆਂ ਆ। ਪਰ ਮੇਨ ਜਿਹੜੀ ਇਹ 2 ਦਿਨ ਜਿਹੜੀ ਸਥਿਤੀ ਬਣੀ ਪਈ ਆ, ਇੰਨੀ ਜ਼ਿਆਦਾ ਸਨੋ ਦੇ ਕਰਕੇ US ਫੋਰੈਸਟ ਸਰਵਿਸ ਜਿਹੜੀ ਸਿਆਰਾ ਐਵਲਾਂਚ ਸੈਂਟਰ ਆ, ਉਹਨਾਂ ਨੇ ਪਹਿਲਾਂ ਹੀ ਐਵਲਾਂਚ ਵਾਰਨਿੰਗਸ ਜਿਹੜੀਆਂ ਆ ਉਹ ਘੋਸ਼ਿਤ ਕਰ ਦਿੱਤੀਆਂ ਆ। ਕਹਿੰਦੇ ਵੀ ਨੈਚੁਰਲ ਐਵਲਾਂਚਿਸ ਕਹਿੰਦੇ ਵੀ ਬੈਕ ਕੰਟਰੀ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਆ। ਤੇ ਲੋਕਾਂ ਨੂੰ ਟਰੈਵਲ ਕਰਨ ਤੋਂ ਉਹਨਾਂ ਨੇ ਰੋਕਿਆ ਹੈ, ਹਦਾਇਤ ਦਿੱਤੀ ਆ ਵੀ ਤੁਸੀਂ ਨਾ ਹੀ ਜਿਹੜਾ ਉਹ ਟਰੈਵਲ ਕਰੋ। ਯਾਦ ਹੋਣਾ ਹਰਜੋਤ ਸਿੰਘ ਜੀ, ਪਿਛਲੇ ਦਿਨਾਂ 'ਚ ਆਪਾਂ ਖਬਰ ਕੀਤੀ ਸੀ ਵੀ LA ਦੇ ਵਿੱਚ ਜਦੋਂ ਪਿਛਲਾ ਸਟਾਰਮ ਆਇਆ ਸੀ, ਇੱਕ ਬੀਬੀ ਹਾਈਕ ਕਰਨ ਚਲੇ ਗਈ ਸੀ ਪਹਾੜਾਂ ਦੇ ਉੱਤੇ, ਵੀ ਬਾਜ ਗਵਾਚ ਗਈ ਸੀ। ਫਿਰ ਨੁਕਸਾਨ ਹੋ ਜਾਂਦਾ, ਕਈ ਦੀ ਮੌਤ ਵੀ ਜਿਹੜੀ ਉਹ ਹੋ ਜਾਂਦੀ ਆ। ਸੋ ਆਹ ਜਿਹੜੇ 2 ਦਿਨ ਆ, ਕਹਿੰਦੇ ਵੀ ਜੇ ਤੁਹਾਨੂੰ ਕੋਈ ਕੰਮ ਨਹੀਂ ਆ ਰੋਡ ਦੇ ਉੱਤੇ, ਤੁਸੀਂ ਨਾ ਹੀ ਨਿਕਲੋ।
ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ ਯੂਐਸਏ ਦੇ, ਤੇ ਕੋਈ ਵੀ ਤੁਹਾਡੇ ਕੋਲ ਅਪਡੇਟ ਹੋਈ ਪੂਰਾ ਦਿਨ ਸਾਨੂੰ ਦੱਸ ਕਾਲ ਸਕਦੇ ਕਰਕੇ ਆ। ਦੱਸਦੇ ਰਹੋ, ਤੇ ਅਸੀਂ ਵੱਖ-ਵੱਖ ਪ੍ਰੋਗਰਾਮਾਂ 'ਚ ਆਪਣੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਉਹਨਾਂ ਨੂੰ ਅਪਡੇਟ ਕਰਦੇ ਰਹਾਂਗੇ। ਸਿਚੁਏਸ਼ਨ ਇਹ ਆ ਵੀ ਕਹਿੰਦੇ ਜੇ ਤੁਸੀਂ ਘਰ ਦੇ ਵਿੱਚ ਆ ਤਾਂ ਘਰ ਦੇ ਵਿੱਚ ਰਹੋ, ਤੇ ਜੇ ਤੁਸੀਂ ਹੋਟਲ 'ਚ ਆ ਹੋਟਲ 'ਚ ਰਹੋ। ਬਾਹਲਾ ਬਾਹਰ ਨਾ ਨਿਕਲੋ ਅਨਲੈਸ ਕਿ ਤੁਹਾਨੂੰ ਬਹੁਤ ਐਮਰਜੈਂਸੀ ਆ। ਸੋ ਇਹ ਸਿਚੁਏਸ਼ਨ ਹੈਗੀ ਆ ਇਸ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਨਾ, ਕਈ ਵਾਰੀ ਕੀ ਹੁੰਦਾ ਵੀ ਕੁਛ ਇਲਾਕਿਆਂ ਦੇ ਵਿੱਚ ਮੀਂਹ ਕਈ ਵਾਰੀ ਘੱਟ ਪੈਂਦਾ ਆ, ਜੀ ਹਾਂ, ਉਹ ਕਹਿੰਦੇ ਵੀ ਐਵੇਂ ਹੀ ਕਹੀ ਜਾਂਦੇ ਆ, ਜੀ ਹਾਂ, ਜੀ ਪਰ ਹਾਂ। ਨਹੀਂ, ਇਦਾਂ ਦੀ ਗੱਲ ਨਹੀਂ ਹੁੰਦੀ। ਇਹ ਤੁਸੀਂ ਆਲਰੇਡੀ ਜਿਹੜੇ ਲਾਈਵ ਕੈਮਸ ਆ ਨਾ, ਚਾਹੇ ਯੋਸੇਮਿਟੀ ਤੇ ਦੇਖ ਲਓ, ਚਾਹੇ ਸਿਆਰਾ ਨਵਾਡਾ ਦੇ ਹੋਰ ਥਾਵਾਂ ਦੇ ਉੱਤੇ ਦੇਖ ਲਓ, ਤੁਸੀਂ ਦੇਖ ਸਕਦੇ ਆ ਵੀ ਬਲਿਜ਼ਰਡ ਕੰਡੀਸ਼ਨਸ ਬਣੀਆਂ ਪਈਆਂ, ਚਾਹੇ ਉਹਨਾਂ ਇਲਾਕਿਆਂ 'ਚ ਲੋਕ ਥੋੜੇ ਰਹਿੰਦੇ ਆ, ਪਰ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਆ ਆਉਣ ਜਾਣ ਦਾ। ਤੇ ਉਹ ਸਾਰੀਆਂ ਚੀਜ਼ਾਂ, ਡੋਨਰ ਪਾਸ ਜਿਹੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਪਾਸ ਆ, ਜਿੱਥੋਂ ਬਹੁਤ ਜ਼ਿਆਦਾ ਲੋਕ, ਬਹੁਤ ਜ਼ਿਆਦਾ ਟਰੱਕ ਲੰਘਦੇ ਆ, ਉੱਥੇ ਹਰ ਘੰਟੇ 'ਚ 1 ਤੋਂ 2 ਇੰਚ ਸਨੋ ਪੈ ਰਹੀ ਆ। ਸੋ ਉੱਥੇ ਜਿਹੜੀਆਂ ਸਪੀਡ ਆ ਹਵਾ ਦੀ 50 ਤੋਂ 100 ਮੀਲ ਤੱਕ ਹੋ ਸਕਦੀ ਆ 72 ਘੰਟੇ ਸਟ੍ਰੇਟ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ ਵੀ ਸਥਿਤੀ ਕਿੰਨੀ ਮਾੜੀ ਜਿਹੜੀ ਆ ਉੱਥੇ ਬਣ ਸਕਦੀ ਆ। ਸੋ ਜੇ ਇਹ ਸੋਚੋ ਵੀ ਤੁਹਾਡੇ ਵਾਲੇ ਪਾਸੇ ਨਹੀਂ ਇੰਨਾ ਮੀਂਹ ਤਾਂ ਬਰਫ਼ ਨਹੀਂ ਪੈ ਰਹੀ, ਇਹਦਾ ਮਤਲਬ ਇਹ ਨਹੀਂ ਆ ਵੀ ਬਾਕੀ ਥਾਵਾਂ ਤੇ ਸਥਿਤੀ ਇਦਾਂ ਦੀ ਨਹੀਂ ਆ। ਸੋ ਮਿਲੀਅਨਸ ਆਫ ਕੈਲੀਫੋਰਨੀਆ, ਓਰੇਗਨ ਤੇ ਵਾਸ਼ਿੰਗਟਨ ਦੇ ਜਿਹੜੇ ਲੋਕ ਆ, ਉਹਨਾਂ ਨੂੰ ਵਿੰਟਰ ਵਾਰਨਿੰਗ ਦੇ ਵਿੱਚ ਰੱਖਿਆ ਗਿਆ ਹੈਗਾ। ਜੀ, ਤੇ ਜਾਂਦੇ ਜਾਂਦੇ ਇੱਕ ਖਬਰ ਜੋ ਇੰਡੀਆ ਦੇ ਨਾਲ ਰਿਲੇਟਡ ਹੈ ਉਹ ਸਾਂਝੀ ਕਰਦੇ ਜਾਈਏ। ਗੂਗਲ ਨੇ ਇੰਡੀਆ ਦੇ ਵਿੱਚ ਜਿਹੜੇ ਇੰਡੀਅਨ ਮੈਟਰੀਮੋਨੀਅਲ ਜੋ ਵੈਬਸਾਈਟਸ ਆ ਉਹ ਰਿਮੂਵ ਕਰ ਦਿੱਤੇ ਆ। ਫੀਸ ਨੂੰ ਲੈ ਕੇ ਕਾਫੀ ਰੌਲਾ ਆ। ਇਹ ਵੀ ਰੌਲਾ ਆ ਵੀ ਲੋਕ ਜਿਹੜੇ ਅਰੇਂਜਡ ਮੈਰਿਜ ਤੋਂ ਭੱਜ ਕੇ ਜਿਹੜੇ ਬੱਚੇ ਆ ਉਹ ਇਹ ਸਾਈਟਸ ਨੂੰ ਯੂਜ਼ ਕਰਕੇ ਜਿਹੜੇ ਵਿਆਹ ਆ ਉਹ ਕਰਾ ਰਹੇ ਹੈਗੇ ਆ। ਸੋ ਕੱਲਾ ਮੈਟਰੀਮੋਨੀਅਲ ਦਾ ਨਹੀਂ, ਭਾਰਤ ਮੈਟਰੋਮੋਨੀ, ਜਿੰਨੇ ਵੀ ਉਹਦੇ ਨਾਲ ਰਿਲੇਟਡ ਵੈਬਸਾਈਟ ਆ, ਇਸੇ ਤਰ੍ਹਾਂ ਨੌਕਰੀ ਦੇ ਨਾਲ ਰਿਲੇਟਡ ਜਿਹੜੇ ਜੌਬ ਦੇ ਨਾਲ ਰਿਲੇਟਡ ਆ ਉਹ ਵੀ ਰਿਮੂਵ ਕੀਤੇ ਗਏ ਆ, ਕਿਉਂਕਿ ਜੋ ਕਹਿੰਦੇ ਪਈ 12 ਤੋਂ ਲੈ ਕੇ 26% ਤੱਕ ਜਿਹੜੇ ਆ ਚਾਰजेस ਇਹਨਾਂ ਜੋ ਸਾਈਟਸ ਆ ਉਹਨਾਂ ਦੇ ਲਏ ਜਾਂਦੇ ਸੀ। ਮੈਟਰੀਮੋਨੀਅਲ.com ਤੇ ਭਾਰਤ ਮੈਟਰੀਮੋਨੀਅਲ ਐਪ ਜੋ ਆ 50 ਮਿਲੀਅਨ ਟਾਈਮ ਕਹਿੰਦੇ ਅਪਲੋਡ ਹੋ ਗਈ ਸੀ। ਸੋ ਗੂਗਲ ਦੀ ਜਿਹੜਾ ਯੂਨਿਟ ਆਫ ਅਲਫਾਬੈਟ ਆ, ਇਹਨਾਂ ਨੇ ਜੋ ਇਹਨਾਂ ਨੂੰ ਨੋਟਿਸ ਭੇਜੇ ਗਏ ਸੀ ਪਲੇ ਸਟੋਰ ਵਾਇਲੇਸ਼ਨ, ਤੇ ਹੁਣ ਜਦੋਂ ਇਹਨਾਂ ਨੂੰ ਸਾਈਟ ਇਹਨਾਂ ਨੇ ਰਿਮੂਵ ਕੀਤੇ ਤੇ ਮੈਟਰੀਮੋਨੀਅਲ.com ਦੇ ਸ਼ੇਅਰ ਕਾਫੀ ਜ਼ਿਆਦਾ ਜਿਹੜੇ ਆ ਉਹ ਡਾਊਨ ਗਏ ਹੈਗੇ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ, ਤੇ ਲਵਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੋਂ ਹੁਣ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੇ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।